ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ, ਇਸ ਟਾਈਮ ਸ਼ੁਰੂ ਹੋ ਚੁੱਕਾ ਹੈ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਈ ਦੀ 18 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌਰ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ ਨੰਬਰ 559 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਨੰਬਰ 415 909 0503 ਦੇ ਉੱਤੇ। ਨਾਲ ਹੀ ਸੁਲੱਖਣ ਸਿੰਘ, ਹਰਬੰਸ ਕੌਰ ਤੋਂ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸਾਈਟ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਾਰਥ ਕੈਰੋਲੀਨਾ ਦੇ ਜਿਹੜੇ ਸ਼ੈਰਿਫ ਡਿਪਟੀਜ਼ ਆ, ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਆ ਉੱਥੇ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇੱਕ ਕਾਲੇ ਮੂਲ ਦਾ ਐਂਡਰਿਊ ਬਰਾਊਨ ਜੂਨੀਅਰ 42 ਸਾਲਾਂ ਦਾ ਬੰਦਾ ਸੀ, ਜਿਸ ਨੂੰ ਇਸ ਜਿਹੜੇ ਸ਼ੈਰਿਫ ਡਿਪਟੀ ਸੀਗੇ ਇਹਨਾਂ ਨੇ 5 ਵਾਰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਵੀ ਇਹ ਜਸਟੀਫਾਈਡ ਹੈਗਾ ਆ। ਕਹਿੰਦੇ ਪਈ ਉਹ ਕਾਰ ਦੇ ਵਿੱਚ ਸੀ ਉਸ ਵੇਲੇ। ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉਸ ਨੇ ਜਸਟੀਫਿਕੇਸ਼ਨ ਇਸ ਕਰਕੇ ਦਿੱਤੀ ਆ ਵੀ ਇਸ ਜਿਹੜਾ ਐਂਡਰਿਊ ਬਰਾਊਨ ਆ, ਇਸ ਨੇ 2 ਵਾਰ ਜਿਹੜੀ ਆਪਣੀ ਕਾਰ ਦੇ ਨਾਲ ਉਹਨਾਂ ਪੁਲਿਸ ਆਫੀਸਰਸ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ 5 ਵਾਰ ਜਿਹੜੀਆਂ ਗੋਲੀਆਂ ਚਲਾਈਆਂ, ਇੱਕ ਉਹਦੇ ਸਿਰ ਦੇ ਵਿੱਚ ਵੀ ਲੱਗੀ ਸੀ ਤੇ ਇਮੀਡੀਏਟਲੀ ਉਹਦੀ ਜਿਹੜੀ ਮੌਤ ਹੋ ਗਈ ਸੀ। ਸੋ ਅੱਜ ਇਹ ਜਿਹੜਾ ਲੇਟੈਸਟ ਉੱਥੇ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਇਹ ਆਪਣੀ ਅਨਾਊਂਸਮੈਂਟ ਕੀਤੀ ਹੈਗੀ ਆ। ਜੀ ਇਸੇ ਮਾਮਲੇ ਦੇ ਵਿੱਚ ਨਿਊ ਨਾਰਥ ਕੈਰੋਲੀਨਾ ਦੀ ਐਲਿਜ਼ਾਬੈਥ ਸਿਟੀ ਦਾ ਇੱਕ ਕੌਂਸਲ ਮੈਂਬਰ ਗੈਬਰੀਅਲ ਐਡਕਿਨਜ਼, ਉਹ ਐਂਡਰਿਊ ਬਰਾਊਨ ਦੀ ਜਿਹੜੀ ਸ਼ੂਟਿੰਗ ਆ ਉਸ ਦੇ ਖਿਲਾਫ ਜਿਹੜੇ ਇੱਕ ਪ੍ਰੋਟੈਸਟ ਦੇ ਵਿੱਚ ਵੀ ਜਿਹੜਾ ਉਹ ਗਿਆ ਸੀਗਾ ਅਤੇ ਉਸ ਨੇ ਜਿਹੜਾ ਅੱਜ ਇਸ ਬਾਰੇ ਜਿਹੜੀ ਆ ਉਹ ਇਹ ਕਿਹਾ ਆ ਵੀ ਜਦ ਮੈਂ ਪ੍ਰੋਟੈਸਟ ਕਰਨ ਕੇ ਬਾਅਦ ਦੇ ਵਿੱਚ ਆਇਆ ਵੀ ਮੇਰੇ ਘਰ ਦੇ ਬਾਹਰ ਜਿਹੜੇ ਪੁਲਿਸ ਵਾਲੇ ਆ ਕੇ ਮੂਤ ਕਰਕੇ ਗਏ ਆ। ਸੋ ਉਸ ਨੇ ਜਿਹੜੀ ਵੀਡੀਓ ਆ ਉਹ ਹੁਣ ਜਿਹੜੀ ਆ ਉਹ ਔਨਲਾਈਨ ਜਿਹੜੀ ਉਹ ਸ਼ੇਅਰ ਕੀਤੀ ਹੈਗੀ। ਇਸ ਮਾਮਲੇ ਦੇ ਵਿੱਚ ਜਿਹੜੀ ਉੱਥੋਂ ਦੇ ਕਾਊਂਟੀ ਸ਼ੈਰਿਫ ਆਫਿਸ ਆ ਉਸ ਨੇ ਅਜੇ ਤੱਕ ਕੋਈ ਕੌਮੈਂਟ ਜਿਹੜਾ ਆ ਉਹ ਨਹੀਂ ਜਿਹੜਾ ਉਹ ਕੀਤਾ ਹੈਗਾ। ਨੋ ਡਾਊਟ ਹਰਜੋਤ ਸਿੰਘ ਜੀ, ਕਿਸੇ ਵੀ ਇੱਕ ਚੀਜ਼ ਦੇ ਉੱਤੇ ਦੋਨੋਂ ਤਰਫਾਂ ਦੇ ਜਿਹੜੇ ਆ ਵਿਚਾਰ ਹੋ ਸਕਦੇ ਆ, ਪਰ ਆਈ ਥਿੰਕ ਇੱਦਾਂ ਦੀ ਜਿਹੜੀ ਚੀਜ਼ ਜਿਹੜੀ ਕਰਨੀ, ਜਿਹੜਾ ਇਹ ਹੁਣ ਕੌਂਸਲ ਮੈਂਬਰ ਦਾਅਵਾ ਕਰ ਰਿਹਾ ਆ ਵੀ ਆ ਕੇ ਘਰ ਦੇ ਬਾਹਰ ਜਿਹੜਾ ਉਹ ਮੂਤ ਕਰਕੇ ਗਏ ਆ ਇੱਦਾਂ ਜਾਣ ਬੁੱਝ ਕੇ ਇੱਕ ਹਿਸਾਬ ਦੇ ਨਾਲ। ਸੋ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਉਹ ਸਵਾਲ ਉੱਠਦੇ ਆ ਉਹਨਾਂ ਦੀ ਜਿਹੜੀ ਖਾਸ ਕਰਕੇ ਪ੍ਰੋਫੈਸ਼ਨਲਿਜ਼ਮ ਦੇ ਉੱਤੇ, ਜਿਹੜੇ ਪੁਲਿਸ ਦੇ ਉੱਤੇ ਵੀ ਇਹ ਇੱਕ ਹੀ ਚੀਜ਼ ਹੋਈ ਆ। ਤੁਹਾਡੇ ਹੁਣ ਹੱਕ ਦੇ ਵਿੱਚ ਡਿਸਟ੍ਰਿਕਟ ਅਟਰਨੀ ਤਾਂ ਆਲਰੇਡੀ ਜਿਹੜੇ ਆ ਉਹ ਆ ਹੀ ਰਹੇ ਆ, ਜਸਟੀਫਾਈ ਜਿਹੜੀ ਉਹ ਕਰ ਰਹੇ ਆ ਵੀ ਤੁਸੀਂ ਆਪਣੀ ਸੁਰੱਖਿਆ ਦੇ ਲਈ ਹੀ ਜਿਹੜੀ ਆ ਉਹ ਗੋਲੀਆਂ ਚਲਾਈਆਂ ਸੀਗੀਆਂ। ਜੀ ਅਗਲੀ ਖਬਰ ਜਿਹੜੀ ਆ ਇਜ਼ਰਾਈਲ ਤੇ ਪੈਲਸਟੀਨੀਅਨ ਤੋਂ ਆ ਰਹੀ ਆ। ਕੁਛ ਜਿਹੜੇ ਥਾਈਲੈਂਡ ਦੇ ਵਰਕਰਸ ਆ ਇਜ਼ਰਾਈਲ ਦੇ ਵਿੱਚ ਕੰਮ ਕਰਦੇ ਆ, ਉਹਨਾਂ ਦੀ ਵੀ ਜਿਹੜੀ ਮੌਤ ਹੋਈ ਹੈਗੀ ਆ ਇਹ 2 ਮੁਲਕਾਂ ਦੀ ਜਿਹੜੀ ਆ ਲੜਾਈ ਦੇ ਵਿੱਚ। ਲੜਾਈ ਤਾਂ ਨਹੀਂ ਆਪਾਂ ਕਹਿ ਸਕਦੇ, ਇੱਕ ਤਰ੍ਹਾਂ ਨਾਲ ਇਜ਼ਰਾਈਲ ਨੇ ਜਿਹੜੀ ਬੰਬਿੰਗ ਆ ਪੈਲਸਟੀਨੀਅਨ ਦੇ ਵਿੱਚ ਗਾਜ਼ਾ ਏਰੀਏ ਦੇ ਵਿੱਚ ਪੂਰੀ ਤਰ੍ਹਾਂ ਜ਼ੋਰ ਦੇ ਨਾਲ ਸ਼ੁਰੂ ਕੀਤੀ ਹੋਈ ਹੈਗੀ ਆ। ਇਜ਼ਰਾਈਲ ਵਾਲਿਆਂ ਨੇ ਅੱਜ ਰਿਪੋਰਟ ਕੀਤਾ ਵੀ ਉਹਨਾਂ ਦੇ 62 ਫਾਈਟਰ ਜੈਟਸ ਜਿਹੜੇ ਹੈਗੇ ਆ, ਉਹਨਾਂ ਨੇ 110 ਜਿਹੜੇ ਆ ਗਾਈਡਡ ਬੌਮਬਸ ਗਾਜ਼ਾ ਸਟ੍ਰਿਪ ਦੇ ਵਿੱਚ ਜਿੱਦਾਂ ਅੱਜ ਸਵੇਰੇ ਜਿਹੜੇ ਸਿੱਟੇ ਹੈਗੇ ਆ।
ਈਵਨ ਦੋ ਪੂਰਾ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਆ ਉਹ ਕਹਿ ਰਹੀ ਆ ਵੀ ਇਹ ਜਿਹੜੀ ਲੜਾਈ ਆ ਇਮੀਡੀਏਟਲੀ ਖਤਮ ਹੋਣੀ ਚਾਹੀਦੀ ਆ। ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਸੀਜ਼ ਫਾਇਰ ਦੀ ਜਿਹੜੀ ਆ ਰਿਕੁਐਸਟ ਕੀਤੀ ਹੈਗੀ ਆ, ਪਰ ਇਜ਼ਰਾਈਲ ਵਾਲੇ ਕਿਸੇ ਦੀ ਵੀ ਜਿਹੜੀ ਗੱਲ ਸੁਣ ਨਹੀਂ ਰਹੇ। ਇਜ਼ਰਾਈਲ ਵਾਲਿਆਂ ਨੇ ਦੱਸਿਆ ਵੀ 90 ਦੇ ਕਰੀਬ ਜਿਹੜੇ ਰਾਕੇਟਸ ਆ ਉਹ ਗਾਜ਼ਾ ਵਾਲੇ ਏਰੀਏ ਤੋਂ ਉਹਨਾਂ ਦੇ ਮੁਲਕ ਤੇ ਸੁੱਟੇ ਗਏ ਆ, ਜਿਹੜੇ ਕਿ ਟੋਟਲ ਹੁਣ ਤੱਕ 3440 ਬਣਦੇ ਹੈਗੇ ਆ। ਜੇ ਮੌਤਾਂ ਦੀ ਗਿਣਤੀ ਕਰਦੇ ਜਾਈਏ, ਹੁਣ ਤੱਕ 213 ਪਾਲਸਤੀਨੀਅਨ ਜਿਹੜੇ ਆ ਉਹ ਮੌਤ ਦੀ ਘਾਟ ਚਾੜ ਦਿੱਤੇ ਗਏ ਆ, ਜਿਨ੍ਹਾਂ ਦੇ ਵਿੱਚੋਂ 61 ਬੱਚੇ ਆ, 36 ਬੀਬੀਆਂ ਆ, ਤੇ ਬਹੁਤ ਕਈ ਤਾਂ ਜੰਗ ਬੱਚੇ ਵੀ ਜਿਹੜੇ 6-6 ਮਹੀਨੇ ਤੱਕ ਦੇ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜਾ ਮਾਰ ਦਿੱਤਾ ਗਿਆ ਆ। ਬਿਲਡਿੰਗਸ ਜਿਹੜੀਆਂ ਆ ਕਈ ਉਹ ਤਬਾਹ ਕਰ ਦਿੱਤੀਆਂ ਗਈਆਂ ਬੰਬ ਸਿੱਟ ਕੇ। ਤੇ USA ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰਹੇ ਹੈਗੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਇਹ ਜਿਹੜੀ ਆ ਸੀਜ਼ ਫਾਇਰ ਇਮੀਡੀਏਟਲੀ ਹੋਣੀ ਚਾਹੀਦੀ ਆ। US ਗਵਰਨਮੈਂਟ ਤੇ ਵੀ ਜਿਹੜੇ ਕਈ ਕਾਂਗਰਸ ਮੈਨ ਜਾਂ ਕਾਂਗਰਸ ਵੂਮਨ ਹੈਗੀਆਂ, ਉਹਨਾਂ ਨੇ ਪ੍ਰੈਸ਼ਰ ਪਾਇਆ ਵੀ ਜਿਹੜੀ ਤੁਸੀਂ ਇਜ਼ਰਾਈਲ ਨੂੰ ਸਪੋਰਟ ਦਿੰਦੇ ਆ ਉਹ ਬੰਦ ਹੋਣੀ ਚਾਹੀਦੀ ਆ, ਤਦ ਹੀ ਇਹ ਜਿਹੜੀ ਲੜਾਈ ਖਤਮ ਹੋ ਸਕਦੀ ਆ। ਜੀ, ਇਜ਼ਰਾਈਲੀ ਡਿਫੈਂਸ ਫੋਰਸ IDF ਦੇ ਨਾਮ ਦੇ ਨਾਲ ਜਿਹੜੇ ਜਾਣੇ ਜਾਣ ਵਾਲੇ, ਉਹ ਕਹਿੰਦੇ ਵੀ ਅਸੀਂ ਸੀਜ਼ ਫਾਇਰ ਦੀ ਕੋਈ ਵੀ ਗੱਲ ਜਿਹੜੀ ਉਹ ਨਹੀਂ ਕਰ ਰਹੇ। ਉਹਨਾਂ ਦੇ ਮਿਲਟਰੀ ਚੀਫ ਦੇ ਜਿਹੜੇ ਸਪੋਕਸਪਰਸਨ ਆ ਉੱਥੋਂ ਦੇ ਇਜ਼ਰਾਈਲ ਦੇ ਆਰਮੀ ਰੇਡੀਓ ਦੇ ਉੱਤੇ ਬੋਲ ਰਹੇ ਸੀ, ਕਹਿੰਦੇ ਵੀ ਸਾਡਾ ਫੋਕਸ ਸਿਰਫ ਫਾਇਰਿੰਗ ਦੇ ਉੱਤੇ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਗਾਜ਼ਾ ਪੱਟੀ ਦੇ ਵਿੱਚ ਇਸ ਟਾਈਮ ਹਾਲਾਤ ਇਸ ਲਈ ਵੀ ਹੋਰ ਮਾੜੇ ਆ, ਉੱਥੇ ਤਾਂ ਆਲਰੇਡੀ ਕਹਿੰਦੇ ਹੈਲਥ ਦੀਆਂ ਸੁਵਿਧਾਵਾਂ ਬਹੁਤ ਜਿਹੜੀਆਂ ਉਹ ਘੱਟ ਸੀਗੀਆਂ, ਅਤੇ ਇਸ ਬੋਮਿੰਗ ਦੇ ਵਿੱਚ ਇੱਕੋ ਇੱਕ ਜਿਹੜੀ ਲੈਬੋਰਟਰੀ ਸੀਗੀ ਉੱਥੇ ਦੀ ਉਹ ਵੀ ਨਸ਼ਟ ਜਿਹੜੀ ਆ ਉਹ ਹੋ ਚੁੱਕੀ ਆ। ਅਤੇ ਨਾਲ ਹੀ ਹੁਣ ਗਾਜ਼ਾ ਦੇ ਤੋਂ ਜਿਹੜਾ ਪਲਾਇਨ ਕਰਕੇ ਆਏ ਹੋਏ ਨੇ ਲੋਕ ਜਿਹੜੇ ਇਸ ਟਾਈਮ ਘਰੋਂ ਬੇਘਰ ਹੋ ਚੁੱਕੇ ਨੇ, ਉਹਨਾਂ ਨੇ ਹੁਣ ਇਹ ਗੁਹਾਰ ਲਾਈ ਆ ਵੀ ਸਾਨੂੰ ਰਾਸ਼ਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। UN ਨੇ ਆਖਿਆ ਵੀ 58,000 ਪੈਲਸਤੀਨੀ ਜਿਹੜੇ ਆ ਉਹ ਗਾਜ਼ਾ ਦੇ ਵਿੱਚ ਜਿਹੜੇ ਆ ਉਹ ਡਿਸਪਲੇਸ ਹੋ ਚੁੱਕੇ ਨੇ, ਅਤੇ ਜਿਹੜੀ ਉੱਥੇ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਬੰਬਾਰਡਮੈਂਟ ਆ ਉਹ ਚੱਲ ਰਹੀ ਆ। ਗਾਜ਼ਾ ਪੱਟੀ ਇਜ਼ਰਾਈਲ ਅਤੇ ਪੈਲਸਤੀਨ ਦਾ ਜਿਹੜਾ ਇਹ ਕਹਿ ਲਓ ਵੀ ਯੁੱਧ ਹੈਗਾ ਆ ਜਾਂ ਇਹਨਾਂ ਦੀ ਆਪਸੀ ਲੜਾਈ ਆ, ਬੜੇ ਲੰਮੇ ਅਰਸੇ ਤੋਂ ਜਿਹੜੀ ਉਹ ਚੱਲਦੀ ਆ ਰਹੀ ਆ। 1947 ਤੋਂ ਬਾਅਦ ਦੇ ਵਿੱਚ ਜਿਹੜਾ World War II ਤੋਂ ਬਾਅਦ ਦੇ ਵਿੱਚ ਇਜ਼ਰਾਈਲ ਨੂੰ ਇੱਥੇ ਜਿਹੜਾ ਉਹ ਇੱਕ ਮੁਲਕ ਬਣਾ ਕੇ ਦਿੱਤਾ ਗਿਆ ਸੀਗਾ, ਜਿਹੜੀ ਬਣੀ ਸੀ 2 state ਸੋਲਿਊਸ਼ਨ ਦੇ ਹਿਸਾਬ ਦੇ ਨਾਲ। ਪਰ ਹੌਲੀ ਹੌਲੀ ਇਜ਼ਰਾਈਲ ਨੇ ਆਪਣਾ ਜਿਹੜਾ ਦਬਦਬਾ ਆ ਉੱਥੇ ਜ਼ਿਆਦਾ ਕਾਇਮ ਕੀਤਾ ਆ, ਅਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਆ ਉਹਨਾਂ ਨੇ ਹੋਰ ਜ਼ੋਰ ਅਜ਼ਮਾਇਸ਼ ਕਹਿ ਲਓ ਜਾਂ ਕੂਟਨੀਤੀ ਕਹਿ ਲਓ, ਰਾਜਨੀਤੀ ਕਹਿ ਲਓ, ਵੀ ਉੱਥੇ ਉਹਨਾਂ ਨੇ ਕੀਤੀ ਆ। ਵੈਸਟ ਬੈਂਕ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਨੇ ਸੈਟਲਮੈਂਟਸ ਜਿਹੜੀਆਂ ਬਣਾਈਆਂ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਸੈਟਲਮੈਂਟਸ ਨੂੰ ਗੈਰ ਕਾਨੂੰਨੀ ਵੀ ਕਈ ਵਾਰੀ ਜਿਹੜਾ ਉਹ ਲਾਣਿਆ ਗਿਆ ਆ, ਪਰ ਲਗਾਤਾਰ ਇਜ਼ਰਾਈਲ ਦੇ ਦੁਆਰਾ ਉਹ ਸੈਟਲਮੈਂਟਸ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਨੇ। ਪੈਲਸਤੀਨੀ ਲੋਕ ਨਾ ਉੱਥੋਂ ਬਾਹਰ ਆ ਸਕਦੇ ਨਾ ਜਾ ਸਕਦੇ ਨੇ, ਤਾਂ ਉਹਨਾਂ ਦੇ ਲਈ ਕਾਫੀ ਜ਼ਿਆਦਾ ਸਥਿਤੀ ਜਿਹੜੀ ਆ ਉੱਥੇ ਕਹਿ ਲਓ ਵੀ ਬਲੀਕ ਆ, ਵੀ ਮਾੜੀ ਜਿਹੜੀ ਉਹ ਹੈਗੀ ਆ। ਸੋ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਉੱਥੇ ਬਣੂਗਾ, ਪਰ ਹਾਲਾਤ ਜਿਹੜੇ ਆ ਖਾਸ ਕਰਕੇ ਜਿਹੜੇ ਗਾਜ਼ਾ ਦੇ ਵਿੱਚ ਰਹਿ ਰਹੇ ਨੇ ਲੋਕ, ਉਹਨਾਂ ਦੇ ਲਈ ਕਾਫੀ ਜਿਹੜੇ ਇਸ ਟਾਈਮ ਖੌਫਨਾਕ ਹੀ ਜਿਹੜੇ ਉਹ ਬਣੇ ਪਏ ਨੇ। ਜੀ, ਅਗਲੀ ਖਬਰ ਜਿਹੜੀ ਆ ਮੈਡਰਿਡ ਸਪੇਨ ਤੋਂ ਆ ਰਹੀ ਆ। 6000 ਦੇ ਕਰੀਬ ਜਿਹੜੇ ਲੋਕ ਆ, ਜਿਨ੍ਹਾਂ ਦੇ ਵਿੱਚੋਂ 1500 ਮਾਈਨਰ ਜਿਨ੍ਹਾਂ ਦੀ ਏਜ 18 ਸਾਲ ਤੋਂ ਘੱਟ ਹੈਗੀ ਆ, ਉਹ ਤਰ ਕੇ ਮੋਰਾਕੋ ਤੋਂ ਜਿਹੜਾ ਸਪੈਨਿਸ਼ ਐਨਕਲੇਵ ਆ ਸਿਊਟ ਆ ਉੱਥੇ ਪਹੁੰਚੇ ਹੈਗੇ ਆ। ਇਲੀਗਲ ਇਮੀਗ੍ਰੇਸ਼ਨ ਕਹਿੰਦੇ ਵੀ ਇੱਕ ਦਿਨ 'ਚ ਇੰਨੇ ਪਹੁੰਚੇ ਆ। ਸੋ ਹੁਣ ਆਪਾਂ ਦੇਖ ਸਕਦੇ ਹਾਂ ਦੁਨੀਆ 'ਚ ਬਹੁਤ ਸਾਰੇ ਮੁਲਕ ਆ ਜਿੱਥੇ ਗਰੀਬੀ ਬਹੁਤ ਜ਼ਿਆਦਾ ਆ, ਅਤੇ ਲੋਕ ਉੱਥੋਂ ਭੱਜ ਰਹੇ ਆ ਜਿੱਥੇ ਕਿਤੇ ਜੋਬਸ ਮਿਲਦੀਆਂ ਹੋਣ। ਸੋ ਸਪੇਨ ਦੇ ਵਿੱਚ ਵੀ ਜਿਹੜਾ ਆ ਵੱਖ-ਵੱਖ ਮੁਲਕਾਂ ਤੋਂ ਲੋਕ ਇਲੀਗਲੀ ਐਂਟਰ ਹੋ ਰਹੇ ਆ। ਸਿਊਟਾ ਜਿਹੜੀ ਆ 84,000 ਦੇ ਕਰੀਬ ਸਪੈਨੀਅਰਡਸ ਰਹਿੰਦੇ ਆ ਉੱਥੇ, ਅਤੇ ਮੋਰਾਕੋ ਤੋਂ ਲੋਕ ਜਿਹੜੇ ਆ ਭੱਜਦੇ ਹੈਗੇ ਆ। ਈਵਨ ਦੋ ਕਹਿੰਦੇ ਵੀ ਉੱਥੇ ਦੇ ਜਿਹੜੇ ਸਪੈਨਿਸ਼ ਆਰਮੀ ਦੇ ਲੋਕ ਹੈਗੇ ਆ, ਉਹਨਾਂ ਨੇ ਗੋਲੀਆਂ ਵੀ ਚਲਾਈਆਂ ਤਾਂ ਕਿ ਜਿਹੜੇ ਲੋਕਾਂ ਨੂੰ ਜਿਹੜਾ ਆ ਰੋਕਿਆ ਜਾ ਸਕੇ, ਪਰ ਹਜੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਮੋਰਾਕੋ ਤੋਂ ਜਿਹੜਾ ਆ ਤਰ ਕੇ ਜਿਹੜਾ ਸਪੇਨ ਦੇ ਵਿੱਚ ਐਂਟਰ ਹੋ ਰਹੇ ਹੈਗੇ। ਜੀ, ਅਗਲੀ ਗੱਲ ਕਰਦੇ ਜਾਈਏ ਜਾਪਾਨ ਤੋਂ ਜਿਹੜੀ ਆ ਰਹੀ ਹੈ। ਜਾਪਾਨ ਦੇ ਡਾਕਟਰ ਵੀ ਹੁਣ ਇਸ ਆਵਾਜ਼ ਦੇ ਨਾਲ ਜਿਹੜੇ ਉਹ ਜੁੜ ਗਏ ਆ ਵੀ ਓਲੰਪਿਕਸ ਜਿਹੜੀਆਂ ਆ ਉੱਥੇ ਕੈਂਸਲ ਹੋਣੀਆਂ ਚਾਹੀਦੀਆਂ ਨੇ।
2020 ਦੇ ਵਿੱਚ ਉੱਦਾਂ ਟੋਕੀਓ ਦੇ ਵਿੱਚ ਓਲੰਪਿਕਸ ਹੋਣੀਆਂ ਸੀਗੀਆਂ, ਪਰ ਉਹਨਾਂ ਨੂੰ ਕੋਵਿਡ ਦੇ ਚੱਲਦਿਆਂ ਅਗਲੇ ਸਾਲ ਦੇ ਵਿੱਚ ਪੋਸਟਪੋਨ ਜਾਣੀ ਕਿ ਕੀਤਾ ਗਿਆ ਆ, ਯਾਨੀ ਕਿ ਇਸ ਸਾਲ ਜਿਹੜੀਆਂ ਇਹ ਹੋਣੀਆਂ ਆ। ਹੁਣ ਤੋਂ ਜਿਹੜੇ 2 ਮਹੀਨੇ ਬਾਅਦ ਉੱਦਾਂ ਕਹਿੰਦੇ ਓਲੰਪਿਕਸ ਆ ਉਹ ਸ਼ੁਰੂ ਹੋਣੀਆਂ ਚਾਹੀਦੀਆਂ ਆ। ਉੱਥੋਂ ਦੇ ਲੋਕ ਕਾਫੀ ਲੰਮੇ ਸਮੇਂ ਤੋਂ ਇਹ ਹੁਣ ਜਿਹੜੀ ਆ ਉਹ ਆਵਾਜ਼ ਜਿਹੜੀ ਉਹ ਲਾ ਰਹੇ ਆ ਵੀ ਇਹਨਾਂ ਨੂੰ ਕੈਂਸਲ ਜਿਹੜਾ ਉਹ ਕਰ ਦੇਣਾ ਚਾਹੀਦਾ ਹੈਗਾ ਆ। ਸੋ ਓਲੰਪਿਕਸ ਦੇ ਮਾਮਲੇ ਦੇ ਵਿੱਚ ਇੱਦਾਂ ਹੁੰਦਾ ਹੈ, ਜੇ ਪਹਿਲੇ ਸਾਲ ਉਸ ਸਾਲ ਦੇ ਵਿੱਚ ਕਿਸੇ ਵੀ ਕਾਰਨਾਂ ਕਰਕੇ ਨਾ ਹੋਵੇ ਤਾਂ ਅਗਲੇ ਸਾਲ ਉਸ ਨੂੰ ਦੁਬਾਰਾ ਕੀਤਿਆ ਜਾ ਸਕਦਾ ਆ, ਪਰ ਜੇ ਦੂਜੀ ਵਾਰੀ ਵੀ ਪੋਸਟਪੋਨ ਹੋ ਜਾਣ ਤਾਂ ਉਹ ਫਿਰ 4 ਸਾਲਾਂ ਵਾਲੀਆਂ ਜਿਹੜੀਆਂ ਓਲੰਪਿਕਸ ਇੱਕ ਹਿਸਾਬ ਦੇ ਨਾਲ ਕੈਂਸਲ ਹੋ ਜਾਣਗੀਆਂ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਕੈਜੂਲ 2024 ਦਾ ਸੀ ਉਸ ਦੇ ਵਿੱਚ ਹੀ ਅਗਲੀਆਂ ਜਿਹੜੀਆਂ ਉਹ ਹੋਣਗੀਆਂ। ਬਹੁਤ ਸਾਰੇ ਖਿਡਾਰੀ ਇਹਨਾਂ ਓਲੰਪਿਕਸ ਦੇ ਨੂੰ ਬੜੇ ਚਾਅ ਦੇ ਨਾਲ, ਬੜੀ ਮਿਹਨਤ ਦੇ ਨਾਲ ਜਿਹੜੀ ਆ ਉਹ ਉਡੀਕ ਰਹੇ ਹੁੰਦੇ ਆ। ਬਹੁਤ ਸਾਰੀਆਂ ਟੀਮਸ ਜਿਹੜੇ ਆ ਉਹ ਇਸ ਦੇ ਵਿੱਚ ਆਪਣਾ ਹੁਨਰ ਦਾ ਪ੍ਰਦਰਸ਼ਨ ਜਿਹੜਾ ਉਹ ਕਰਨਾ ਚਾਹੁੰਦੇ ਨੇ, ਪਰ ਇਹ ਕੋਵਿਡ ਦੇ ਚੱਲਦਿਆਂ ਉੱਥੋਂ ਦੇ ਲੋਕ ਇਹ ਮੰਗ ਕਰ ਰਹੇ ਆ, ਇਹ ਆਖ ਰਹੇ ਆ ਵੀ ਸਾਡੀ ਜਿਹੜੀ ਇੱਕ ਹਿਸਾਬ ਦੇ ਨਾਲ ਜਾਨ ਨੂੰ ਜਾਂ ਕਹਿ ਲਓ ਵੀ ਸਿਹਤ ਨੂੰ ਜਿਹੜਾ ਉਹ ਖਤਰਾ ਰਹੇਗਾ। ਆਲਰੇਡੀ ਆਈ ਥਿੰਕ ਉਹਨਾਂ ਨੇ ਅੰਤਰਰਾਸ਼ਟਰੀ ਜਿਹੜੇ ਆ ਉੱਥੇ ਲੋਕਾਂ ਨੂੰ, ਦਰਸ਼ਕਾਂ ਨੂੰ ਆਉਣ ਤੋਂ ਜਿਹੜਾ ਆ ਉਹ ਰੋਕ ਲਗਾਈ ਆ, ਜਾਂ ਬਹੁਤ ਸੀਮਤ ਸੰਖਿਆ ਦੇ ਵਿੱਚ ਉਹਨਾਂ ਨੇ ਉੱਥੇ ਜਿਹੜੇ ਲੋਕਾਂ ਨੂੰ ਆਉਣ ਦੇਣਾ ਹੈਗਾ। ਸੋ ਹੁਣ ਉੱਥੋਂ ਦੇ ਡਾਕਟਰਸ ਨੇ ਵੀ ਇਹ ਗੁਹਾਰ ਲਾ ਦਿੱਤੀ ਆ ਵੀ ਭਾਈ ਜਿਹੜੀਆਂ ਓਲੰਪਿਕਸ ਆ ਇਹਨਾਂ ਨੂੰ ਜਿਹੜਾ ਉਹ ਕੈਂਸਲ ਕਰ ਦਿੱਤਾ ਜਾਵੇ। ਅਤੇ ਕੋਵਿਡ ਦੀ ਜੇ ਗੱਲ ਕਰਦੇ ਜਾਈਏ, ਡਾਕਟਰ ਫੌਚੀ ਨੇ ਜਿਹੜਾ ਇਹ ਅੱਜ ਆਖਿਆ ਆ। ਹੁਣ ਦੇਖੋ 12 ਤੋਂ 18 ਸਾਲ ਦੇ ਦਰਮਿਆਨ, 16 ਸਾਲ ਦੇ ਦਰਮਿਆਨ ਜਿਹੜੀ ਫਾਈਜ਼ਰ ਬਾਇਓਟੈਕ ਦੀ ਜਿਹੜੀ ਵੈਕਸੀਨ ਉਸ ਨੂੰ ਐਮਰਜੈਂਸੀ ਅਪਰੂਵਲ ਆਲਰੇਡੀ FDA ਨੇ ਦੇ ਦਿੱਤਾ ਆ। ਡਾਕਟਰ ਫੌਚੀ ਨੇ ਕਿਹਾ ਆ ਵੀ ਮੇਬੀ ਅਗਲੇ ਸਾਲ ਤੋਂ 12 ਸਾਲ ਤੋਂ ਘੱਟ ਦੀ ਉਮਰ ਵਾਲੇ ਜਿਹੜੇ ਬੱਚਿਆਂ ਨੂੰ ਵੀ ਵੈਕਸੀਨੇਟ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਸੋ ਇਹ ਸਰਕਾਰ ਦਾ ਜਿਹੜਾ ਇਨਫੈਕਸ਼ੀਅਸ ਡਿਜ਼ੀਜ਼ ਦਾ ਇਸ ਟਾਈਮ ਦਾ ਲੀਡਿੰਗ ਐਕਸਪਰਟ ਹੈਗਾ ਆ, ਅਤੇ ਪਿਛਲੇ ਸਾਲ ਤੋਂ ਐਂਥਨੀ ਫੌਚੀ ਦਾ ਨਾਮ ਆਪਾਂ ਕਾਫੀ ਜਿਹੜੀਆਂ ਗੱਲਾਂ ਦੇ ਵਿੱਚ ਲਗਾਤਾਰ ਡੇਲੀ ਹੀ ਜਿਹੜਾ ਉਹ ਸੁਣਦੇ ਆ ਰਹੇ ਆ। ਜੀ, ਜੇ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ ਤੇ 60% ਅਮਰੀਕਨਸ ਨੇ ਜਿਹੜੇ 18 ਸਾਲ ਤੋਂ ਉੱਪਰ ਦੇ ਆ, ਅੱਜ ਘੱਟੋ ਘੱਟ ਇੱਕ ਡੋਜ਼ ਜਿਹੜੀ ਆ ਕੋਵਿਡ-19 ਦੀ ਲੈ ਲਈ ਆ। ਸੋ ਇਹ ਕਾਫੀ ਵੱਡਾ ਜਿਹੜਾ ਅਮਾਊਂਟ ਹੈਗਾ ਆ। 4.1 ਮਿਲੀਅਨ ਜਿਹੜੇ ਯੰਗ ਲੋਕ ਹੈਗੇ ਆ 12 ਸਾਲ ਤੋਂ 17 ਸਾਲ ਦੇ, ਉਹਨਾਂ ਨੇ ਜਿਹੜੀ ਆਲਰੇਡੀ ਡੋਜ਼ ਲੈ ਲਈ ਆ। ਡਾਕਟਰ ਰੋਚੇਲ ਬਲੈਂਸਕੀ ਜਿਹੜੇ ਆ CDC ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਕਈ ਜਿਹੜੇ ਲੋਕ ਆ CDC ਦੀਆਂ ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਵੀ ਜੇ ਤੁਸੀਂ ਦੋਨੋਂ ਵੈਕਸੀਨ ਲੈ ਲਏ ਆ ਅਤੇ ਆਪਣਾ ਮਾਸਕ ਨੂੰ ਲਾ ਸਕਦੇ ਆ। ਇਹਦੇ ਸੰਬੰਧ ਦੇ ਵਿੱਚ ਜਿਹੜਾ ਵਾਈਟ ਹਾਊਸ ਆ ਉਹਨਾਂ ਦੇ ਮੁਤਾਬਕ ਕਹਿੰਦੇ ਪਈ ਲੋਕਲ ਜਿਹੜੀ ਸਟੇਟ ਦੀ ਗਵਰਨਮੈਂਟ ਜਾਂ ਸਿਟੀ ਦੀ ਜਾਂ ਕਾਊਂਟੀ ਦੀ ਜਾਂ ਜਿਹੜੀਆਂ ਰਿਜ਼ਰਵੇਸ਼ਨਸ ਹੈਗੀਆਂ ਜਿੱਥੇ ਇੰਡੀਅਨਸ ਰਹਿੰਦੇ ਆ, ਉਹ ਉਹਨਾਂ 'ਤੇ ਡਿਪੈਂਡ ਕਰਦਾ ਵੀ ਉਹਨਾਂ ਨੇ ਉਹ ਕੰਟੀਨਿਊ ਰੱਖਣਾ ਆ ਜਾਂ ਨਹੀਂ ਰੱਖਣਾ ਆ। ਬੁੱਧਵਾਰ ਤੋਂ ਨਿਊਯਾਰਕ ਵੀ ਜਿਹੜਾ ਆ CDC ਦੀਆਂ ਗਾਈਡਲਾਈਨਸ ਰਿਕੁਆਇਰ ਕਰੂਗਾ, ਅਤੇ ਉਹਨਾਂ ਦੇ ਮੁਤਾਬਕ ਕੋਈ ਮਾਸਕ ਨਹੀਂ ਜ਼ਰੂਰਤ ਹੈਗੀ ਜੇ ਤੁਸੀਂ ਵੈਕਸੀਨੇਟਡ ਹੈਗੇ ਆ। ਗਵਰਨਰ ਐਂਡਰਿਊ ਕੁਓਮੋ ਨੇ ਇਹ ਕਿਹਾ। ਇਸੇ ਤਰ੍ਹਾਂ ਨਿਊ ਜਰਸੀ ਦੇ ਗਵਰਨਰ ਜਿਹੜੇ ਆ ਫਿਲ, ਉਹਨਾਂ ਨੇ ਵੀ ਇਹ ਕਿਹਾ ਹੈਗਾ ਆ। ਪਰ ਕੁਛ ਸਟੇਟਾਂ ਜਿਹੜੀਆਂ ਆ ਉਹ ਰੱਖਣਗੀਆਂ। ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ, ਉਹਨਾਂ ਨੇ ਕਿਹਾ ਵੀ ਹਜੇ ਅਸੀਂ ਥੋੜ੍ਹਾ ਟਾਈਮ ਲਈ ਰੱਖਾਂਗੇ। ਪਰ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਆ ਇਨਡੋਰ ਮੈਂਡੇਟ ਹਜੇ ਹੈਗੀ ਆ ਜੂਨ 15 ਤੱਕ। ਉਹ ਤੋਂ ਬਾਅਦ ਫਿਰ ਇਹ ਦੇਖਦੇ ਆ ਵੀ ਕੀ ਅਨਾਊਂਸ ਕਰਦੇ ਹੈਗੇ ਆ। 20 ਤੋਂ 25% ਕਹਿੰਦੇ ਅਮਰੀਕਨ ਉਹ ਲੱਗਦਾ ਆ ਵੀ ਵੈਕਸੀਨ ਨਹੀਂ ਲੈਣਗੇ। ਇਹ ਇੱਕ ਤਰ੍ਹਾਂ ਦੇ ਨਾਲ ਫਿਗਰ ਵੀ ਜਿਹੜਾ ਇੱਕ ਬੜਾ ਜਿਹੜਾ ਖਤਰਨਾਕ ਫਿਗਰ ਹੈਗਾ ਆ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਕਿਹਾ ਵੀ ਸਾਨੂੰ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ, ਵੈਕਸੀਨ ਲਾਉਣਾ ਚਾਹੀਦਾ। ਸੋ ਹੁਣ ਜੇ ਕਹਿੰਦੇ ਵੀ 70% ਦੇ ਕਰੀਬ ਅਮਰੀਕਨ, ਜਿਸ ਤਰ੍ਹਾਂ CDC ਸੋਚ ਰਹੀ ਸੀ ਵੀ 70% ਦੇ ਕਰੀਬ ਜੇ ਅਮਰੀਕਨ ਵੈਕਸੀਨੇਟਡ ਹੋ ਜਾਂਦੇ ਆ, ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਇਹ ਪੈਂਡੇਮਿਕ ਆ ਕਰੋਨਾ ਵਾਇਰਸ ਦੀ ਉਹ ਅਮਰੀਕਾ ਦੇ ਵਿੱਚ ਖਤਮ ਹੋ ਜਾਊਗੀ। ਕਹਿੰਦੇ ਜਦੋਂ ਤੱਕ ਗਲੋਬਲੀ ਨਹੀਂ ਕਰੋਨਾ ਵਾਇਰਸ ਖਤਮ ਹੁੰਦੀ, ਉਦੋਂ ਤੱਕ ਅਮਰੀਕਾ ਨੂੰ ਪੂਰਾ ਇਹ ਜਿਹੜਾ ਖਤਰਾ ਬਣਿਆ ਰਹੂਗਾ। ਆਪਾਂ ਨੂੰ ਪਤਾ ਹੀ ਆ ਵੀ ਬਹੁਤ ਮੁਲਕਾਂ ਤੋਂ ਜਿਹੜੇ ਆ ਲੋਕ ਆ USA ਨੂੰ ਵਿਜ਼ਿਟ ਕਰਨ ਆਉਂਦੇ ਆ, ਜਾਂ USA ਦੇ ਜਿਹੜੇ ਲੋਕ ਆ ਬਾਕੀ ਮੁਲਕਾਂ ਨੂੰ ਵੀ ਜਾਂਦੇ ਹੈਗੇ ਆ।
ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕੱਲ ਇਹ ਵੀ ਅਨਾਉਂਸ ਕੀਤਾ ਸੀ ਵੀ ਅਸੀਂ ਜਿਹੜੀ G7 ਸਮਿਟ ਜੂਨ ਦੇ ਵਿੱਚ ਹੋ ਰਹੀ ਆ ਉਹਦੇ ਵਿੱਚ ਹੋਰ ਮੁਲਕਾਂ ਦਾ ਵੀ ਸਾਥ ਦੇਵਾਂਗੇ। ਮਿਲੀਅਨਸ ਆਫ ਜਿਹੜੀਆਂ ਡੋਜ਼ਸ ਆ ਉਹ ਬਾਕੀ ਮੁਲਕਾਂ ਨੂੰ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਤਾਂ ਕਿ ਗਲੋਬਲੀ ਜਿਹੜੀ ਕਰੋਨਾ ਵਾਇਰਸ ਆ ਉਸ ਨੂੰ ਖਤਮ ਕੀਤਾ ਜਾ ਸਕੇ। ਜੀ ਬਿਲਕੁਲ। ਉਧਰ ਓਹਾਇਓ ਨੇ ਬੀਤੇ ਦਿਨੀ ਉੱਥੋਂ ਦੇ ਗਵਰਨਰ ਮਾਈਕ ਡਿਵਾਈਨ ਉਹਨਾਂ ਨੇ $5 ਮਿਲੀਅਨ ਦੀ ਲੋਟਰੀ ਦਾ ਕਹਿੰਦੇ ਆ ਜਿਹੜਾ ਅਨਾਉਂਸ ਕੀਤਾ ਸੀਗਾ ਅਤੇ ਸਟੇਟ ਦੇ ਜਿਹੜੇ ਹੈਲਥ ਦੇ ਅਧਿਕਾਰੀ ਆ ਉਹਨਾਂ ਨੇ ਆਖਿਆ ਸੀ $5 ਮਿਲੀਅਨ ਦੀ ਲੋਟਰੀ ਇਹ ਸੀਗੀ ਵੀ ਜਿਹੜੇ 5 ਜਿਹੜੇ ਲੋਕ ਉਹਨਾਂ ਨੇ ਚੁਣਨੇ ਆ ਉਹਨਾਂ ਨੂੰ ਮਿਲੀਅਨ ਜਿਹੜੀ ਲੋਟਰੀ ਦੇਣਗੇ ਜਿਹੜੇ ਵੈਕਸੀਨੇਸ਼ਨ ਜਿਹੜੀ ਉਹ ਲਗਵਾਉਣਗੇ। ਕਹਿੰਦੇ ਇਸ ਦੇ ਨਾਲ ਉੱਥੇ ਵੈਕਸੀਨ ਲਗਵਾਉਣ ਦੇ ਲਈ ਲੋਕਾਂ ਦੇ ਵਿੱਚ ਚਾਅ ਜਿਹੜਾ ਆ ਉਹ ਥੋੜ੍ਹਾ ਜਿਹਾ ਵਧਿਆ ਹੈ। ਉਸਦੇ ਕਰਕੇ ਆਂਕੜੇ ਜਿਹੜੇ ਆ ਉਹ ਕਹਿੰਦੇ ਉੱਤੇ ਨੂੰ ਜਿਹੜੇ ਉਹ ਗਏ ਹੈਗੇ ਆ। ਸੋ ਓਹਾਇਓ ਨੇ ਕਹਿੰਦੇ ਵੀ ਜਿਹੜੇ ਹਾਈਐਸਟ ਵੈਕਸੀਨੇਸ਼ਨ ਡੇ ਜਿਹੜਾ ਆ ਉਹ ਦੇਖਿਆ ਜਦੋਂ ਤੋਂ ਲੋਟਰੀ ਸਟਾਈਲ ਇਹਨਾਂ ਨੇ ਕੀਤਾ ਹੈਗਾ। 30 ਤੋਂ 74 ਸਾਲ ਦੀ ਉਮਰ ਦੇ ਵਿੱਚ 6% ਵਾਧਾ ਜਿਹੜਾ ਆ ਉਹਨਾਂ ਨੇ ਇਹ ਦੇਖਿਆ ਹੈਗਾ। ਸੋ ਆਈ ਡੋਂਟ ਨੋ ਹੁਣ ਲੋਕ ਜਿਹੜੇ ਹਰਜੋਤ ਸਿੰਘ ਜੀ ਸਿਰਫ ਡਾਲਰ ਕਰਕੇ ਵੈਕਸੀਨ ਲਗਵਾਉਣਗੇ ਜਾਂ ਆਪਣੀ ਜਿਹੜਾ ਸਿਹਤ ਨੂੰ ਲੈ ਕੇ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਲੋਕਾਂ ਦੀ ਮਾਹਰਾਂ ਦੀ ਜਿਹੜੀ ਉਹ ਦੇਖ ਕੇ ਵੈਕਸੀਨ ਲਗਵਾਉਣਗੇ। ਜੀ ਸੋ ਬਿਲਕੁਲ ਹਜੇ ਵੀ ਜਿਹੜੇ ਲੋਕ ਆ ਉਹ ਪੂਰੀ ਤਰ੍ਹਾਂ ਵੈਕਸੀਨ ਨਹੀਂ ਲਵਾ ਰਹੇ। ਕੈਲੀਫੋਰਨੀਆ 'ਚ 14.1 ਮਿਲੀਅਨ ਲੋਕ ਵੈਕਸੀਨੇਟਡ ਪੂਰੀ ਤਰ੍ਹਾਂ ਹੋ ਗਏ ਆ। ਪੋਪੂਲੇਸ਼ਨ ਟੋਟਲ 39.5 ਮਿਲੀਅਨ ਆ ਕੈਲੀਫੋਰਨੀਆ ਦੀ। ਟੈਕਸਸ 'ਚ 8.7 ਮਿਲੀਅਨ ਲੋਕਾਂ ਨੇ ਪੂਰੀ ਤਰ੍ਹਾਂ ਟੀਕੇ ਲਵਾਏ ਆ। 29 ਮਿਲੀਅਨ ਟੈਕਸਸ ਦੀ ਪਾਪੂਲੇਸ਼ਨ ਆ। ਫਲੋਰੀਡਾ 'ਚ 7 ਮਿਲੀਅਨ ਲੋਕਾਂ ਨੇ ਲਵਾਏ ਆ। 21.5 ਮਿਲੀਅਨ ਪਾਪੂਲੇਸ਼ਨ ਆ। ਨਿਊਯਾਰਕ ਸਟੇਟ ਜਿੱਥੇ ਆਪਾਂ ਨੂੰ ਪਤਾ ਇੱਕ ਤਰ੍ਹਾਂ ਨਾਲ ਬਹੁਤ ਜਿਹੜੀ ਖਤਰਨਾਕ ਸਿਚੁਏਸ਼ਨ ਬਣੀ ਸੀ ਪਿਛਲੇ ਸਾਲ ਕਿੰਨੀਆਂ ਉੱਥੇ ਮੌਤਾਂ ਹੋਈਆਂ। 7.6 ਮਿਲੀਅਨ ਲੋਕਾਂ ਨੇ ਵੈਕਸੀਨ ਲਵਾਏ ਆ ਅਤੇ 19.5 ਮਿਲੀਅਨ ਉੱਥੇ ਦੀ ਪਾਪੂਲੇਸ਼ਨ ਆ। ਪੈਂਸਲਵੇਨੀਆ 'ਚ 4.6 ਮਿਲੀਅਨ ਲੋਕਾਂ ਨੇ ਲਵਾਏ ਆ ਅਤੇ 12.8 ਮਿਲੀਅਨ ਉੱਥੇ ਦੀ ਪਾਪੂਲੇਸ਼ਨ ਆ। ਜੀ ਅਤੇ ਆਪਾਂ ਹਰਜੋਤ ਸਿੰਘ ਜੀ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਉਹ ਹਾਜ਼ਰ ਹੁੰਦੇ ਹਾਂ ਅਤੇ ਅਗਲੀਆਂ ਜਿਹੜੀਆਂ ਹੋਰ ਖਬਰਾਂ ਉਸ ਦੇ ਨਾਲ ਇੱਦਾਂ ਹੀ ਆਪਾਂ ਜੁੜਾਂਗੇ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर जिथों तुसी ले सकते हो हर तरह दी इंडियन ग्रोसरी। दालां, आटा, मसाले, ताजियां सब्जियां अते ताजियां मठियाइयां भी ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकते हो। ट्रकां वाले वीर अपना खाना ऑर्डर करके ले जा सकते ने अते तुसी भी घर बैठे ही अपना खाना ऑर्डर कर सकते हो। ज्यादा जानकारी लई कॉल करो 5595156630 559 515 6630 ते अपनी मंडी फ्रिजनो 5187 ईस्ट बेलमोंट एवेन्यू फ्रिजनो। हफ्ते दे 7 दिन सवेरे 9 बजे तो राती 9 बजे तक। अपनी मंडी इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेजनो जिथों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵੇਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰॉ ਮਿਲਕ ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ।
ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333 ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਹੈਰੀ, ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ KB ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559 900 0013। ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135। ਹਰ ਇੱਕ ਨੂੰ ਕੰਮ ਤੇ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਾ ਮਹੱਤਵਪੂਰਨ ਹੈ, ਖਾਸ ਕਰ ਕੋਵਿਡ-19 ਦੇ ਦੌਰਾਨ। ਕੈਲੀਫੋਰਨੀਆ ਦੀ ਵੈਬਸਾਈਟ ਕੰਮ ਵਾਲੀ ਥਾਂ ਲਈ ਕੋਵਿਡ-19 ਸੁਰੱਖਿਆ ਦੀਆਂ ਸਾਵਧਾਨੀਆਂ ਨੂੰ ਸਮਝਣਾ ਸੌਖਾ ਬਣਾ ਦਿੰਦੀ ਹੈ ਤੇ ਕਰਮਚਾਰੀਆਂ ਨੂੰ ਕੰਮ ਤੇ ਉਹਨਾਂ ਦੇ ਅਧਿਕਾਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਲਈ ਸਲਾਹ ਦੇਣ 'ਚ ਮਦਦ ਕਰਦੀ ਹੈ। ਇਸ ਵਿੱਚ ਉਹ ਸਰੋਤਾਂ ਦੀ ਪਹੁੰਚ ਸ਼ਾਮਿਲ ਹੈ ਜਿਸ ਤੇ ਤੁਸੀਂ ਹੱਕਦਾਰ ਹੋ ਜੋ ਕੋਵਿਡ-19 ਦੁਆਰਾ ਪ੍ਰਭਾਵਿਤ ਹੋਣ, ਜਿਵੇਂ ਕਿ ਕਾਮਿਆਂ ਦਾ ਮੁਆਵਜ਼ਾ ਤੇ ਭੁਗਤਾਨ ਸਮੇਤ ਬਿਮਾਰੀ ਦੀ ਛੁੱਟੀ। ਇਕੱਠੇ ਮਿਲ ਕੇ ਅਸੀਂ ਕੰਮ ਤੇ ਸੁਰੱਖਿਅਤ ਹੋ ਸਕਦੇ ਹਾਂ। ਹੋਰ ਜਾਣਕਾਰੀ ਲਈ ਹੁਣੇ ਟੈਪ ਕਰੋ ਜਾਂ ਜਾਓ saferatwork.ca.gov। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚਲੀਏ। ਜਿਹੜੇ ਐਂਡਰਿਊ ਕੁਓਮੋ ਉੱਥੇ ਦੇ ਗਵਰਨਰ ਹੈਗੇ ਨਿਊਯਾਰਕ ਦੇ, 3 ਵਾਰੀ ਬਣ ਚੁੱਕੇ ਹੈਗੇ ਆ। ਹੁਣ ਉਹਨਾਂ ਨੂੰ ਇੱਕ ਨਵਾਂ ਚੈਲੰਜ ਆਇਆ ਹੈਗਾ। ਈਵਨ ਦੋ ਉਹਨਾਂ ਨੂੰ ਹਰਾਣਾ ਕਹਿੰਦੇ ਕਾਫੀ ਔਖਾ ਆ। ਪਿਛਲੀ ਵਾਰੀ ਉਹ 23% ਵੋਟਾਂ ਦੇ ਫਰਕ ਨਾਲ ਜਿੱਤੇ ਸੀ ਤੇ ਨਿਊਯਾਰਕ ਅੱਜ ਕੱਲ੍ਹ ਜਿਹੜੀ ਪੂਰੀ ਡੈਮੋਕ੍ਰੇਟ ਸਟੇਟ ਬਣਿਆ ਹੋਇਆ ਆ। ਪਰ ਪਿਛਲੇ ਸਮੇਂ ਦੇ ਵਿੱਚ ਕਈ ਸਕੈਂਡਲਸ ਜਿਹੜੇ ਆ ਨਿਊਯਾਰਕ ਦੇ ਗਵਰਨਰ ਦੇ ਆਏ ਸੀ, ਖਾਸ ਕਰਕੇ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਜਿਹੜੇ ਨਰਸਿੰਗ ਹੋਮਸ ਸੀਗੇ ਉਹਨਾਂ 'ਚ ਜਿਹੜੇ ਬਜ਼ੁਰਗ ਸੀ ਉਹਨਾਂ ਦੀਆਂ ਮੌਤਾਂ ਹੋਈਆਂ ਸੀ, ਉਹਨਾਂ ਨੂੰ ਘੱਟ ਰਿਪੋਰਟ ਕੀਤਾ ਗਿਆ ਸੀ। ਫਿਰ ਕਈ ਜਿਹੜੀਆਂ ਲੇਡੀਜ਼ ਆ ਉਹਨਾਂ ਨੇ ਜਿਹੜੇ ਚਾਰਜਸ ਲਾਏ ਸੀ ਐਂਡਰਿਊ ਕੁਓਮੋ ਤੋਂ, ਉਹਨਾਂ ਨੂੰ ਪਈ ਸੈਕਸ਼ੂਅਲੀ ਹਰਾਸ ਕੀਤਾ ਗਿਆ ਸੀ। ਅੱਜ ਜਿਹੜੇ ਆ ਐਂਡਰਿਊ ਕੁਓਮੋ ਨੂੰ ਫਾਈਟ ਦੇਣ ਦੇ ਲਈ ਜਿਹੜੇ ਜੁਲੀਆਨੀ ਹੈਗੇ ਆ, ਉਹਨਾਂ ਦਾ ਜਿਹੜਾ ਲੜਕਾ ਹੈਗਾ ਐਂਡਰਿਊ ਜੁਲੀਆਨੀ, ਉਸ ਨੇ ਅਨਾਊਂਸ ਕੀਤਾ ਆ ਵੀ ਮੈਂ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹਦੇ ਅਗੇਂਸਟ ਲੜਨ ਜਾ ਰਿਹਾ ਹੈ। ਐਂਡਰਿਊ ਜੁਲੀਆਨੀ ਜਿਹੜੇ ਆ ਉਹ ਨਿਊਯਾਰਕ ਦੇ ਗਵਰਨਰ ਦੇ ਲਈ ਫਾਈਟ ਕਰਨਗੇ ਤੇ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਜਦੋਂ ਪ੍ਰੈਜ਼ੀਡੈਂਟ ਟਰੰਪ ਸੀ ਉਹਨਾਂ ਦੇ ਐਡਵਾਈਜ਼ਰ ਐਜ਼ ਏ ਐਡਵਾਈਜ਼ਰ ਜੌਬ ਕੀਤੀ ਆ 4 ਸਾਲ ਦੇ ਕਰੀਬ। ਸੋ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਤਾਂ ਕਦੇ ਕੋਈ ਇਲੈਕਸ਼ਨ ਜਿੱਤੇ ਨਹੀਂ, ਉਹ ਕਹਿੰਦੇ ਵੀ ਮੈਂ ਜਦ ਜੰਮਿਆ ਵੀ ਸੀ, ਈਵਨ ਕਹਿੰਦੇ ਵੀ ਮੈਂ ਆਪਣੀ ਮਾਂ ਦੇ ਢਿੱਡ ਦੇ ਵਿੱਚ ਸੀ ਉਦੋਂ ਹੀ ਮੈਨੂੰ ਪੋਲੀਟਿਕਸ ਦਾ ਪਤਾ, ਕਿਉਂਕਿ ਮੇਰਾ ਜਿਹੜਾ ਫਾਦਰ ਆ ਉਹ ਨਿਊਯਾਰਕ ਦਾ ਜਿਹੜਾ ਪਹਿਲਾਂ ਪੁਲਿਸ ਚੀਫ ਵੀ ਰਿਹਾ, ਗਵਰਨਰ ਵੀ ਰਿਹਾ। ਹੁਣ ਦੇਖਦੇ ਹਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੀ ਉਹ ਪੋਜੀਸ਼ਨ ਜਿਹੜੀ ਇੰਨੀ ਹਾਰਡ ਕੋਰ ਡੈਮੋਕ੍ਰੇਟ ਸਟੇਟ ਹੋਵੇ ਜਿੱਥੇ ਦਾ ਗਵਰਨਰ 23 ਪੁਆਇੰਟ ਦੇ ਨਾਲ ਜਿੱਤਿਆ ਹੋਵੇ, ਉਹਨੂੰ ਕਿਸ ਤਰ੍ਹਾਂ ਚੈਲੰਜ ਕਰਨਗੇ। ਜੀ
ਅਗਲੀ ਜਿਹੜੀ ਗੱਲ ਕਰਦੇ ਚਾਹੀਏ, ਬੋਰਿਸ ਜੌਨਸਨ ਪਿਛਲੇ ਸਾਲ ਦੇ ਵਿੱਚ ਕਰੋਨਾ ਤੋਂ ਜਿਹੜੇ ਉਹ ਪੀੜਤ ਹੋਏ ਸੀ ਅਤੇ ਕਾਫੀ ਜ਼ਿਆਦਾ ਬਿਮਾਰ ਹੋਏ ਸੀ ਅਤੇ ਉਦੋਂ ਜਿਹੜਾ 3-4 ਹਫ਼ਤੇ ਦੇ ਲਈ ਇਹ ਹਸਪਤਾਲ ਦੇ ਵਿੱਚ ਰਹੇ। ਉੱਥੇ ਜਿਹੜੀ ਆ ਇੱਕ ਨਰਸ ਜੈਨੀ ਮੈਗੀ, ਉਹਨਾਂ ਨੇ ਕਹਿੰਦੇ ਵੀ ਇਹਨਾਂ ਦਾ ਧਿਆਨ ਰੱਖਿਆ ਸੀਗਾ। ਹੁਣ ਕਹਿੰਦੇ ਵੀ ਉਸ ਨਰਸ ਨੇ ਜਿਹੜਾ ਆ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈਗਾ ਆ। ਉਸਨੇ ਇਹ ਆਖਿਆ ਆ ਵੀ ਜਿਹੜੀ ਨੈਸ਼ਨਲ ਹੈਲਥ ਸਰਵਿਸ NHS ਜਿਹੜੀ ਉੱਥੇ ਦੀ ਹੈਗੀ ਆ, ਉਸ ਦੇ ਲਈ, ਉਸ ਦੇ ਡਾਕਟਰਸ ਅਤੇ ਉਹਨਾਂ ਦੇ ਕਾਮਿਆਂ ਦੇ ਲਈ ਸਰਕਾਰ ਦੀ ਅਤੇ ਲੈਕ ਆਫ ਰਿਸਪੈਕਟ ਜਿਹੜੀ ਆ ਉਸ ਦੇ ਚੱਲਦਿਆਂ ਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਉਹ ਅਸਤੀਫਾ ਜਿਹੜੀ ਉਹ ਦੇਣ ਜਾ ਰਹੀ ਹੈਗੀ ਆ। ਜੈਨੀ ਮਗੀ ਜਿਹੜੀ ਆ ਉਸ ਨੇ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਦੇ ਬੈੱਡ ਸਾਈਡ ਦੇ ਉੱਤੇ ਕਈ ਦਿਨਾਂ ਤੱਕ ਜਿਹੜੀ ਉਹ ਨਾਲ ਬੈਠੀ ਰਹੀ ਸੀ ਜਦੋਂ ਉਹ ICU ਦੇ ਵਿੱਚ ਸੀਗਾ, ਤਾਂ ਜੋ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਠੀਕ ਰਵੇ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜੈਨੀ ਮਗੀ ਨੇ ਇਹ ਵੀ ਕਿਹਾ, ਕਹਿੰਦੇ ਵੀ ਇਹ NHS ਦੇ ਸਟਾਫ ਨੂੰ ਸਰਕਾਰ ਦੇ ਦੁਆਰਾ 1% ਪੇ ਰੇਜ਼ ਜਿਹੜੀ ਉਹ ਦਿੱਤੀ ਜਾ ਰਹੀ ਆ। ਕਹਿੰਦੇ ਬੇਸਿਕਲੀ ਇਹ ਦੰਦਾਂ ਦੇ ਉੱਤੇ ਲੱਤ ਮਾਰਨ ਵਾਲੀ ਜਿਹੜੀ ਆ ਉਹ ਗੱਲ ਹੈਗੀ ਆ। ਸੋ ਇਹ ਬੇਸਿਕਲੀ ਲੈਕ ਆਫ ਰਿਸਪੈਕਟ ਆ। ਇਸੇ ਕਰਕੇ ਜਿਹੜਾ ਆ ਉਹ ਅਸਤੀਫਾ ਜਿਹੜਾ ਉਹ ਹੁਣ ਦੇਣ ਜਾ ਰਹੀ ਆ। ਜੀ, ਅਗਲੀ ਖਬਰ 'ਤੇ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ, ਸਾਬਕਾ ਪ੍ਰੈਜ਼ੀਡੈਂਟ, ਉਹ ਨਾਰਥ ਕੈਰੋਲੀਨਾ ਨੂੰ ਵਿਜ਼ਿਟ ਕਰਨ ਅਗਲੇ ਮਹੀਨੇ ਜਾ ਰਹੇ ਹੈਗੇ ਆ, ਤਾਂ ਕਿ ਜਿਹੜੀਆਂ 2022 ਦੇ ਵਿੱਚ ਮਿਡ ਟਰਮ ਇਲੈਕਸ਼ਨਸ ਹੋਣੀਆਂ, ਜਿਹਦੇ ਵਿੱਚ ਬਹੁਤ ਸਾਰੇ ਕਾਂਗਰਸਮੈਨ ਜਾਂ ਕਾਂਗਰਸ ਵੂਮੈਨ ਦੀਆਂ ਅਤੇ ਨਾਲ ਸੈਨੇਟ ਦੀਆਂ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਆ, ਉਹਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਰਿਪਬਲਿਕਨ ਪਾਰਟੀ ਨੂੰ ਪੂਰਾ ਜਿਹੜਾ ਜ਼ੋਰ ਦੇਣਗੇ। ਹਜੇ ਤੱਕ ਉਹਨਾਂ ਨੇ ਅਨਾਊਂਸ ਨਹੀਂ ਕੀਤਾ ਵੀ ਉਹ 2024 ਦੇ ਵਿੱਚ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜਨਗੇ, ਪਰ ਬਹੁਤ ਸਾਰੇ ਜਿਹੜੇ ਲੋਕ ਆ ਉਹ ਸੋਚ ਰਹੇ ਆ ਵੀ ਪ੍ਰੈਜ਼ੀਡੈਂਟ ਟਰੰਪ ਦੁਆਰਾ ਕਿ ਫਿਰ 2024 ਦੇ ਵਿੱਚ ਇਲੈਕਸ਼ਨ ਲੜ ਸਕਦੇ ਹੈਗੇ ਆ। ਨਾਰਥ ਕੈਰੋਲੀਨਾ ਇੱਦਾਂ ਦੀ ਸਟੇਟ ਆ ਜਿਹੜੀ ਉਹਨਾਂ ਨੇ ਪਿਛਲੇ ਇਲੈਕਸ਼ਨ ਦੇ ਵਿੱਚ ਜਿੱਤੀ ਸੀ। ਜੀ, ਟ੍ਰੈਜਰੀ ਸੈਕਟਰੀ ਯੈਨਟ ਜੈਲਨ, ਉਹਨਾਂ ਨੇ ਜਿਹੜਾ ਬਿਜ਼ਨਸ ਲੀਡਰਸ ਦੇ ਨਾਲ ਕਾਲ ਦੇ ਦੌਰਾਨ ਨਾਟ ਬਿਜ਼ਨਸ ਲੀਡਰ ਨਾਲ ਕਾਲ ਦੇ ਦੌਰਾਨ ਉਹ ਕਹਿ ਰਹੇ ਆ ਵੀ ਜਿਹੜੇ ਆ ਬਿਜ਼ਨਸ ਲੀਡਰਸ ਆ ਬੇਸਿਕਲੀ ਜਿਹੜੀ ਜ਼ਿਆਦਾ ਇਨਕਮ ਵਾਲੇ ਆ, ਉਹਨਾਂ ਨੂੰ ਹਾਇਰ ਟੈਕਸ ਜਿਹੜਾ ਆ ਉਹ ਪੇ ਕਰਨਾ ਜਿਹੜਾ ਉਹ ਚਾਹੀਦਾ ਆ। ਅਤੇ ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਦੇ ਇਨਫਰਾਸਟਰਕਚਰ ਪ੍ਰੋਗਰਾਮ ਆ ਉਸ ਦੀ ਸਪੋਰਟ ਕੀਤੀ ਆ। ਇਸੇ ਦੌਰਾਨ ਗੱਲਬਾਤ ਜਿਹੜੀ ਉਹ ਕਰਦੇ ਹੋਏ ਉਹਨਾਂ ਨੇ ਕਿਹਾ ਵੀ ਜਿਹੜੀ ਵਰਕਰ ਪੇ ਇਨਇਕੁਐਲਿਟੀ ਹੈਗੀ ਆ, ਉਹ ਕਹਿੰਦੇ ਵੀ ਇਸ ਕਰਕੇ ਜ਼ਿਆਦਾ ਆ ਵੀ ਯੂਨੀਅਨ ਦੇ ਕੋਲ ਪਾਵਰਸ ਜਿਹੜੀਆਂ ਆ ਉਹ ਘੱਟ ਹੈਗੀਆਂ ਆ, ਅਤੇ ਕਹਿੰਦੇ ਇਹਦੇ ਕਰਕੇ ਜਿਹੜੀਆਂ ਕੰਪਨੀਜ਼ ਆ ਗਲੋਬਲ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਪਿੱਛੇ ਆ, ਅਤੇ ਕਹਿੰਦੇ ਨਾਲ ਹੀ ਕੰਪਨੀਜ਼ ਨੂੰ ਗਲੋਬਲ ਕੰਪੀਟੀਸ਼ਨ ਨੂੰ ਵੈਲਕਮ ਜਿਹੜਾ ਆ ਉਹ ਕਰਨਾ ਚਾਹੀਦਾ ਹੈਗਾ ਆ। ਸੋ US ਚੈਂਬਰ ਆਫ ਕਾਮਰਸ ਨੂੰ ਦਿੱਤੀ ਸਪੀਚ ਦੇ ਵਿੱਚ ਆਪਣੇ ਜਿਹੜੇ ਹਿਸਾਬ ਦੇ ਨਾਲ ਵਾਈਟ ਹਾਊਸ ਦਾ ਜੋ ਉਹਨਾਂ ਦਾ ਏਜੰਡਾ ਹੈਗਾ ਆ, ਉਸੇ ਨੂੰ ਹੀ ਇਹਨਾਂ ਨੇ ਇਸ ਸਪੀਚ ਦੇ ਵਿੱਚ ਵੱਧ ਤੋਂ ਵੱਧ ਪ੍ਰਮੋਟ ਕੀਤਾ ਹੈਗਾ ਆ। ਅਤੇ ਹਰਜੋਤ ਸਿੰਘ ਜੀ, ਖਬਰਾਂ ਦੇ ਨਾਲ ਨਾਲ ਜਿਹੜੀ ਆਪਾਂ ਇੱਕ ਇੰਸ਼ੋਰੈਂਸ ਦੀ ਵੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਹੋਰ ਜਿਹੜੀ ਅਹਿਮ ਖਬਰ ਆ, ਜਿਹੜੇ ਹੈਕਰਸ ਸੀਗੇ ਕਲੋਨੀਅਲ ਪਾਈਪਲਾਈਨ ਦੇ ਅਟੈਕ ਵਾਲੇ, ਕਹਿੰਦੇ ਉਹਨਾਂ ਨੂੰ ਤਕਰੀਬਨ $90 ਮਿਲੀਅਨ ਜਿਹੜੇ ਆ ਬਿਟਕੋਇਨ ਦੇ ਜ਼ਰੀਏ ਜਿਹੜੇ ਆ ਉਹ ਮਿਲੇ ਆ। ਡਾਰਕ ਸਾਈਡ ਇੱਕ ਜਿਹੜਾ ਹੈਕਰ ਗਰੁੱਪ ਆ ਜਿਸ ਨੇ ਕਲੋਨੀਅਲ ਪਾਈਪਲਾਈਨ ਦੇ ਉੱਤੇ ਰੈਂਸਮਵੇਅਰ ਅਟੈਕ ਕੀਤਾ ਸੀਗਾ, ਬਿਟਕੋਇਨ ਦੇ ਵਿੱਚ ਉਹਨਾਂ ਨੂੰ ਰੈਂਸਮ ਪੇਮੈਂਟ ਦੇ ਵਜੋਂ ਜਿਹੜਾ ਆ $90 ਮਿਲੀਅਨ ਜਿਹੜੇ ਆ ਉਹ ਮਿਲੇ ਹੈਗੇ ਆ। ਸੋ ਇਹ ਸਾਈਬਰ ਕ੍ਰਿਮੀਨਲ ਗੈਂਗ ਆ, ਉਹਨਾਂ ਨੇ ਪਿਛਲੇ ਜਿਹੜੇ ਆ ਹਫ਼ਤੇ ਆ, ਇਹ 1.5 ਹਫ਼ਤਾ ਪਹਿਲਾਂ ਜਿਹੜਾ ਆ ਇਹ ਪਾਈਪਲਾਈਨ ਜਿਹੜੀ ਉਹ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਦੇ ਵਿੱਚ ਰਾਈਟ ਨਾਓ ਵੀ ਅਜੇ ਤੱਕ ਵੀ ਜਿਹੜਾ ਪੂਰੀ ਤਰ੍ਹਾਂ ਉਹ ਜਿਹੜੀ ਆਪਣੀ ਸ਼ਮਤਾ ਦੇ ਵਿੱਚ ਚੱਲਣ ਜਿਹੜੀ ਉਹ ਟਾਈਮ ਉਸ ਨੂੰ ਲੱਗ ਰਿਹਾ ਆ, ਪਰ ਲੋਕਾਂ ਨੂੰ ਜਿਹੜੀ ਉੱਥੇ ਤੇਲ ਦੀ ਜਿਹੜੀ ਕਮੀ ਆ ਉਹ ਮਹਿਸੂਸ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਅਲਿਪਟਿਕ ਕਰਕੇ ਇੱਕ ਜਿਹੜੀ ਕੰਪਨੀ ਹੈਗੀ ਆ, ਉਹਨਾਂ ਨੇ ਦੱਸਿਆ ਵੀ ਡਾਰਕ ਸਾਈਡ ਦੇ ਬਿਟਕੋਇਨ ਵਾਲਟ ਆ, ਉਸ ਦੇ ਵਿੱਚ 5.3 ਮਿਲੀਅਨ ਦੇ ਜਿਹੜੇ ਡਿਜੀਟਲ ਕਰੰਸੀ ਜਿਹੜੀ ਉਹ ਸੀਗੀ ਜਿਹੜੀ ਉਹ ਰਹਿ ਗਈ ਆ, ਬਾਕੀ ਜਿਹੜੇ ਉਹਨਾਂ ਨੇ ਡਾਲਰ ਉਸ ਦੇ ਵਿੱਚੋਂ ਕੱਢ ਲਏ ਹੈਗੇ ਆ। $90 ਮਿਲੀਅਨ ਬਿਟਕੋਇਨ ਦੇ ਵਿੱਚ ਰੈਂਸਮ ਪੇਮੈਂਟ ਦੇ ਵਿੱਚ ਇਸ ਗਰੁੱਪ ਨੂੰ ਜਿਹੜੇ ਉਹ ਮਿਲੇ ਹੈਗੇ ਆ। ਅਤੇ ਜੀ, ਅਤੇ ਹਰਜੋਤ ਸਿੰਘ ਜੀ,
ਹੁਣ ਆਪਾਂ ਜਿਹੜੀ ਇੱਕ ਲਾਈਫ ਇੰਸ਼ੋਰੈਂਸ ਆ ਉਸ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਾਂਗੇ। ਤੇ ਜਿਵੇਂ ਜਾਣਦੇ ਹਾਂ ਵੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਜਿਹੜੀ ਉਹ ਕਰਦੇ ਆ, ਸੋ ਉਹਦੇ ਵਿੱਚ ਲਾਈਫ ਇੰਸ਼ੋਰੈਂਸ ਇੱਕ ਅਹਿਮ ਜਿਹੜੀ ਇਹ ਚੀਜ਼ ਹੈਗੀ ਆ। ਸੋ ਸਭ ਤੋਂ ਪਹਿਲਾਂ ਤਾਂ ਹਰਜੋਤ ਸਿੰਘ ਜੀ ਇਹ ਥੋੜ੍ਹਾ ਜਿਹਾ ਤੁਸੀਂ ਦੱਸੋ ਵੀ ਲਾਈਫ ਇੰਸ਼ੋਰੈਂਸ ਕਿਉਂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਉਹ ਬਹੁਤ ਇੰਪੋਰਟੈਂਟ ਆ, ਕਿਉਂ ਮਹੱਤਤਾ ਜਿਹੜੀ ਉਹ ਰੱਖਦੀ ਆ? ਜੀ, ਸੋ ਬਿਲਕੁਲ ਆਪਾਂ ਦੇਖੋ ਵੀ ਖਾਸ ਕਰਕੇ ਜਿਹੜੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਉਹਨਾਂ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਵੀ ਆਪਾਂ ਵੱਖ-ਵੱਖ ਮੁਲਕਾਂ ਤੋਂ ਇੱਥੇ ਆਏ ਹੋਏ ਆ। ਜਿੱਥੋਂ ਅਸੀਂ ਆਏ ਆ ਉੱਥੇ ਆਪਣਾ ਘਰ ਵੀ ਫ੍ਰੀ ਹੁੰਦਾ ਆ, ਹਰ ਕੋਲ ਕੋਈ ਨਾ ਕੋਈ ਖੇਤ ਵੀ ਹੁੰਦੇ, ਪ੍ਰੋਪਰਟੀ ਵੀ ਹੁੰਦੇ, ਜਾਂ ਕੋਈ ਜੋਬ ਕਰਦਾ, ਤਾਂ ਇੰਨੇ ਜ਼ਿਆਦਾ ਐਕਸਪੈਂਸ ਨਹੀਂ ਹੁੰਦੇ ਹੈਗੇ ਬੰਦੇ ਦੇ ਵੀ ਅਨਫੋਰਚੂਨੇਟ ਜੇ ਕਿਸੇ ਦੀ ਡੈਥ ਹੋ ਜਾਏ ਤੇ ਉਹ ਇੰਨਾ ਜ਼ਿਆਦਾ ਅਸਰ ਨਹੀਂ ਪੈਂਦਾ। ਪੈਂਦਾ ਤਾਂ ਹੈ ਪਰ ਫਾਈਨੈਂਸ਼ੀਅਲੀ ਨਹੀਂ ਪੈਂਦਾ। ਪਰ ਜਿੱਥੇ ਆਪਾਂ ਰਹਿੰਦੇ USA ਦੇ ਵਿੱਚ, ਹੁਣ ਤੁਸੀਂ ਦੇਖੋ ਵੀ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਤੇ ਕਿੰਨਾ ਲੋਨ ਆ। ਜਿੱਥੇ ਮੈਂ ਬੋਲ ਰਿਹਾ ਸੈਨੋਜ਼ੇ ਤੋਂ, ਇੱਥੇ ਮਿਨੀਮਮ ਘਰ ਦੀ ਪ੍ਰਾਈਸ $1 ਮਿਲੀਅਨ ਹੋਈ ਆ। ਆਪਾਂ ਪਿਛਲੇ ਵੀਕਾਂ ਦੇ ਵਿੱਚ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੀਆਂ ਆ ਪ੍ਰਾਈਸਾਂ ਚੜ੍ਹ ਗਈਆਂ। ਹੁਣ ਜੇ ਤੁਸੀਂ 20% ਡਾਊਨ ਦੇ ਕੇ ਲਿਆ ਵੀ 8-8, 7-7 ਲੱਖ ਦੇ ਜਿਹੜੇ ਲੋਨ ਹੈਗੇ ਆ। ਸੋ ਕਈ ਵਾਰੀ ਕੀ ਹੁੰਦਾ ਆ ਵੀ ਘਰ ਦੇ ਵਿੱਚ ਇੱਕ ਬੰਦਾ ਹੀ ਜਿਹੜਾ ਆ ਜੋਬ ਕਰਨ ਵਾਲਾ ਆ, ਵਾਈਫ ਜਿਹੜੀ ਆ ਬੱਚੇ ਸਾਂਭ ਰਹੀ ਆ, ਕੱਲ ਨੂੰ ਰੱਬ ਨਾ ਕਰੇ ਉਹਦੀ ਜਿਹੜੀ ਡੈਥ ਹੋ ਜਾਂਦੀ, ਐਕਸੀਡੈਂਟ ਹੋ ਜਾਂਦਾ, ਕੁਛ ਵੀ ਹੋ ਜਾਂਦਾ, ਤੇ ਫੇਰ ਕੀ ਹੋਊਗਾ? ਤੁਹਾਡਾ ਘਰ ਵੀ ਗਿਆ, ਬੱਚਿਆਂ ਦੀ ਜਿਹੜੀ ਸਾਰਾ ਕੁਛ ਗਿਆ। ਸੋ ਲਾਈਫ ਇੰਸ਼ੋਰੈਂਸ ਜਿਹੜੀ ਆ ਬਹੁਤ ਜ਼ਰੂਰੀ ਆ। ਮੈਂ ਕਹਿੰਦਾ ਇਕੱਲੇ ਹੈਡ ਆਫ ਦਾ ਹਾਊਸ ਹੋਲਡ ਨਹੀਂ, ਹਸਬੈਂਡ ਵਾਈਫ ਦੋਨਾਂ ਦੀ ਹੋਣੀ ਚਾਹੀਦੀ ਆ। ਕੱਲ ਨੂੰ ਕੋਈ ਅਨਫੋਰਚੂਨੇਟ ਥਿੰਗ ਹੋ ਜਾਂਦੀ ਆ ਤੇ ਤੁਹਾਡੀ ਜਿਹੜੀ ਕਵਰੇਜ ਪਿੱਛੇ ਹੋਵੇ। ਸੋ ਬਹੁਤ ਸਾਰੇ ਜਿਹੜੇ ਲੋਕ ਆ ਨਾ, 2-3 ਤਰ੍ਹਾਂ ਦੀਆਂ ਲਾਈਫ ਇੰਸ਼ੋਰੈਂਸ ਹੁੰਦੀਆਂ। ਇੱਕ ਟਰਮ ਇੰਸ਼ੋਰੈਂਸ ਹੁੰਦੀ ਹੈਗੀ ਆ, ਯੂਨੀਵਰਸਲ ਲਾਈਫ ਆ, ਵੇਰੀਏਬਲ ਲਾਈਫ ਆ। ਟਰਮ ਇੰਸ਼ੋਰੈਂਸ ਜਿੱਦਾਂ ਤੁਸੀਂ ਲੈਂਦੇ ਆ 10 ਸਾਲ ਦੀ, 20 ਸਾਲ ਦੀ, 30 ਸਾਲ ਦੀ, ਅੱਜ ਕੱਲ੍ਹ ਤਾਂ 40 ਸਾਲ ਦੀਆਂ ਵੀ ਟਰਮ ਇੰਸ਼ੋਰੈਂਸ ਹੈਗੀਆਂ। ਸੋ ਯੂਨੀਵਰਸਲ ਲਾਈਫ ਜਿਹੜੀ ਉਹਦੇ 'ਚ ਉਹ ਗਰੰਟਿਡ ਕੈਸ਼ ਵੈਲਿਊ ਵਾਲੀ ਹੁੰਦੇ ਆ, ਤੇ ਥੋੜ੍ਹਾ ਜਿਹਾ ਤੁਹਾਨੂੰ ਉਹ ਇੰਟਰਸਟ ਵੀ ਵਾਪਸ, ਜਿਹੜੇ ਇੰਟਰਸਟ ਦੇ ਹਿਸਾਬ ਨਾਲ ਤੁਹਾਡੀ ਕੈਸ਼ ਵੈਲਿਊ ਹੁੰਦੀ ਰਹਿੰਦੀ ਆ। ਪਰ ਅਨਫੋਰਚੂਨੇਟ ਪਾਰਟ ਇਹ ਵੀ ਆ ਵੀ ਬਹੁਤ ਸਾਰੇ ਜਿਹੜੇ ਇੰਸ਼ੋਰੈਂਸ ਏਜੰਟਸ ਆ, ਉਹ ਆਪਣਾ ਕਮਿਸ਼ਨ ਬਣਾਉਣ ਦੇ ਲਈ ਉਹ ਜਿਹੜੇ ਆ ਪ੍ਰੈਜੈਂਟੇਸ਼ਨ ਇਸ ਹਿਸਾਬ ਨਾਲ ਕਰਦੇ ਵੀ ਤੁਹਾਨੂੰ ਜਿਹੜੀ ਰਿਟਰਨ ਆ ਉਹ 6 ਤੋਂ ਲੈ ਕੇ 12% ਆ ਜਾਊਗੀ। ਤੁਸੀਂ ਜਿਹੜੇ ਤੁਹਾਡੇ ਹਰ ਇੱਕ ਬੰਦੇ ਦਾ ਬੈਂਕ ਅਕਾਊਂਟ ਆ, ਕਦੇ ਚੈੱਕ ਕਰਕੇ ਦੇਖਿਓ ਵੀ ਤੁਹਾਨੂੰ ਬੈਂਕ ਵਾਲੇ ਕਿੰਨਾ ਇੰਟਰਸਟ ਦਿੰਦੇ ਆ। ਅੱਜ ਕੱਲ੍ਹ 0.25% ਵੀ ਇੰਟਰਸਟ ਨਹੀਂ ਦਿੰਦੇ, ਤਾਂ ਇੰਸ਼ੋਰੈਂਸ ਕੰਪਨੀ ਕਿੱਦਾਂ ਤੁਹਾਨੂੰ 6% ਦੇ ਦਊਗੀ? ਫਿਰ ਉਹਦੇ ਵਿੱਚ ਸਰੈਂਡਰ ਚਾਰਜ ਹੁੰਦੇ ਆ। 12 ਸਾਲ ਤੋਂ ਪਹਿਲਾਂ ਤੁਸੀਂ ਉਹ ਤੋਂ ਪੈਸੇ ਨਹੀਂ ਕਢਾ ਸਕਦੇ। ਜੇ ਕਢਾਉਂਗੇ ਤਾਂ ਤੁਹਾਨੂੰ ਪਲੰਟੀ ਦੇਣੀ ਪੈਂਦੀ ਹੈਗੀ ਆ। ਸੋ ਇਦਾਂ ਦੀਆਂ ਹੁੰਦੀਆਂ। ਵੇਰੀਏਬਲ ਲਾਈਫ ਜਿਹੜੀ ਆ ਉਹ ਸਟਾਕ ਮਾਰਕੀਟ ਦੇ ਨਾਲ ਕਨੈਕਟਡ ਹੁੰਦੀ ਆ। ਜੇ ਮਾਰਕੀਟ ਅਪ ਗਈ ਆ ਤਾਂ ਤੁਹਾਡੀ ਰਿਟਰਨ ਵੀ ਅਪ ਹੋ ਜਾਣੀ ਆ। ਜੇ ਮਾਰਕੀਟ ਕਰੈਸ਼ ਹੋ ਗਈ ਤਾਂ ਜਿਹੜੇ ਪਿਛਲੇ ਜਿਨ੍ਹਾਂ ਨੇ 2008-2010 ਦਾ ਰਿਸੈਸ਼ਨ ਦੇਖਿਆ ਹੋਣਾ, ਉਹ ਕਈਆਂ ਦੇ 0-0 ਵੀ ਉਦੋਂ ਹੋ ਗਈ। ਸੋ ਮੇਰਾ ਇਹ ਹੁੰਦਾ ਆ ਵੀ ਬੰਦੇ ਨੂੰ ਵੱਧ ਤੋਂ ਵੱਧ ਜਿਹੜੀ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਆ। ਜ਼ਰੂਰੀ ਨਹੀਂ ਵੀ ਤੁਸੀਂ ਇੱਕ ਪਾਲਿਸੀ ਲੈਣੀ, 2 ਲੈ ਲਓ, 3 ਲੈ ਲਓ, ਵੱਖ-ਵੱਖ ਲੈ ਲਓ। ਕਿਉਂਕਿ ਜੇ ਤੁਹਾਡੇ ਤੇ ਮੰਨ ਲਓ ਵੀ $5 ਲੱਖ ਦਾ ਤੁਹਾਡੀਆਂ ਲਾਇਬਿਲਿਟੀਜ਼ ਆ, ਉਹਦੇ 'ਚ ਤੁਹਾਡਾ ਘਰ ਦਾ ਮੌਰਗੇਜ ਵੀ ਆ ਤੇ ਤੁਹਾਡਾ ਕਾਰਾਂ ਦਾ ਲੋਨ ਆ, ਉਹ ਤੋਂ ਬਾਅਦ ਜੇ ਤੁਹਾਡੇ 2 ਬੱਚੇ ਆ, ਉਹਨੇ ਯੂਨੀਵਰਸਿਟੀ ਜਾਣਾ ਆ, 5 ਸਾਲ 7 ਸਾਲ ਦੇ ਆ, ਤੇ ਉਹਨਾਂ ਦਾ ਆਉਣ ਵਾਲੇ ਸਮੇਂ 'ਚ ਕਿੱਦਾਂ ਖਰਚਾ ਕਰਨਾ। ਸੋ ਅੱਜ ਦੀ ਡੇਟ 'ਚ ਤਾਂ ਜੇ $1 ਮਿਲੀਅਨ ਵੀ ਲਾਇਬਲ ਜੇ ਇੰਸ਼ੋਰੈਂਸ ਹੋਵੇ ਤੁਹਾਡੀ ਲਾਈਫ ਦੀ, ਤਾਂ ਉਹ ਵੀ ਬਹੁਤ ਘੱਟ ਲੱਗਦੀ ਹੈਗੀ ਆ। ਕਈਆਂ ਨੇ ਜਿਹੜੇ 10-20 ਸਾਲ ਪਹਿਲਾਂ ਲਈ ਹੋਣੀ ਆ ਉਹ 100,000 ਦੀ। ਹੁਣ ਤੁਸੀਂ ਦੇਖੋ ਵੀ ਅੱਜ ਕੱਲ੍ਹ ਤਾਂ 100,000 ਦਾ ਕੀ ਆਉਂਦਾ, ਹੁਣ ਤਾਂ ਕਾਰਾਂ ਹੀ 100,000 ਦੀਆਂ ਆਉਣ ਲੱਗ ਪਈਆਂ ਆ। ਸੋ ਇਹ ਜ਼ਰੂਰ ਰੱਖੋ ਵੀ ਜਿੰਨੀ ਤੁਹਾਡੀ ਲਾਇਬਿਲਿਟੀ ਹੈਗੀ ਆ, ਚਾਹੇ ਤੁਹਾਡੇ ਘਰ ਦਾ ਲੋਨ ਆ, ਕੋਈ ਟਰੱਕ ਦਾ ਲੋਨ ਆ, ਬਿਜ਼ਨਸ ਦਾ ਲੋਨ ਆ, ਕਾਰਾਂ ਦੇ ਲੋਨ ਆ, ਕ੍ਰੈਡਿਟ ਕਾਰਡਾਂ ਦੇ, ਉਹ ਸਾਰੇ ਉਹਨਾਂ ਨੂੰ ਐਡ ਕਰੋ। ਪਲੱਸ ਜੇ ਤੁਹਾਡੇ ਬੱਚੇ ਆ, ਉਹਨਾਂ ਦਾ ਯੂਨੀਵਰਸਿਟੀ ਜਾਣ ਦਾ ਕਿੰਨਾ ਕੁ ਖਰਚਾ ਹੁੰਦਾ, ਕਾਲਜ ਜਾਣ ਦਾ ਕਿੰਨਾ ਖਰਚਾ, ਉਹ ਸਾਰਾ ਐਡ ਕਰੋ ਵੀ ਕਿੰਨੀ ਕੁ ਤੁਹਾਨੂੰ ਜਿਹੜੀ ਲਾਈਫ ਇੰਸ਼ੋਰੈਂਸ ਚਾਹੀਦੀ ਆ। ਸੋ ਅੱਜ ਦੀ ਡੇਟ 'ਚ ਕਾਫੀ ਜ਼ਿਆਦਾ ਜਿਹੜੀ ਆ, ਜੇ $1 ਮਿਲੀਅਨ ਵੀ ਲਾਈਫ ਇੰਸ਼ੋਰੈਂਸ ਹੋਵੇ ਤੇ ਉਹ ਵੀ ਘੱਟ ਲੱਗਦੀ ਹੈਗੀ ਆ। ਸੋ ਸਾਡੀ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਕੋਲ ਇੱਕ ਇਦਾਂ ਦਾ ਪ੍ਰੋਗਰਾਮ ਆਇਆ ਵੀ ਅਸੀਂ ਬਿਨਾਂ ਮੈਡੀਕਲ ਤੋਂ ਵੀ ਜਿਹੜੀ ਆ ਤੁਹਾਡੀ ਟਰਮ ਇੰਸ਼ੋਰੈਂਸ ਕਰ ਦਾਂਗੇ, ਐਜ਼ ਲੌਂਗ ਐਜ਼ ਤੁਹਾਡੇ ਕੋਈ ਮੇਜਰ ਹੈਲਥ ਇਸ਼ੂ ਨਹੀਂ, ਵੀ ਕੋਈ ਕਿਸੇ ਨੂੰ ਮੇਜਰ ਹਾਰਟ ਅਟੈਕ ਨਾ ਹੋਇਆ ਹੋਵੇ ਜਾਂ ਕੋਈ ਉੱਦਾਂ ਦੀ ਕੋਈ ਬਿਮਾਰੀ ਨਾ ਲੱਗੀ ਹੋਵੇ। ਸੋ ਉਹ 10 ਸਾਲ 15 ਸਾਲ 20 ਸਾਲ
30 ਸਾਲਾਂ ਤੱਕ ਦੀ ਵੀ ਜਿਹੜੀ ਟਰਮ ਇੰਸ਼ੋਰੈਂਸ ਹੈਗੀ ਆ 25,000 ਤੋਂ ਲੈ ਕੇ 10 ਮਿਲੀਅਨ ਡਾਲਰ ਤੱਕ ਵੀ ਤੁਸੀਂ ਉਹ ਇੰਸ਼ੋਰੈਂਸ ਲੈ ਸਕਦੇ ਆ ਤੇ ਵਿਦਿਨ 10 ਮਿੰਟ ਦੇ ਵਿੱਚ ਤੁਹਾਡੀ ਪਾਲਿਸੀ ਇਸ਼ੂ ਹੋ ਸਕਦੀ ਜੇ ਸਾਰਾ ਕੁਝ ਸਹੀ ਹੈਗਾ। ਪਰ ਕੁਝ ਕੁ ਰਿਕੁਆਇਰਮੈਂਟ ਆ ਵੀ ਉਹ ਜਾਂ ਤੁਸੀਂ US ਦੇ ਸਿਟੀਜ਼ਨ ਹੋਣੇ ਚਾਹੀਦੇ ਆ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਆ। ਹੁਣ ਅੱਜ ਦੀ ਡੇਟ 'ਚ ਆਪਣੇ ਬਹੁਤ ਸਾਰੇ ਪੰਜਾਬੀ ਭੈਣ ਭਰਾ ਜਿਹੜੇ ਵਰਕ ਪਰਮਿਟ ਤੇ ਆ ਉਹਦੇ ਤੇ ਅਸੀਂ ਵਰਕਆਊਟ ਕਰ ਰਹੇ ਆ ਵੀ ਕੋਈ ਇਦਾਂ ਦੀ ਕੰਪਨੀ ਮਿਲ ਜਾਏ ਤੇ ਜਿਹੜੀ ਵਰਕ ਪਰਮਿਟ ਵਾਲੇ ਨੂੰ ਵੀ ਇਮੀਡੀਏਟਲੀ ਜਿਹੜਾ ਇਸ਼ੂ ਹੋ ਜਾਏ। ਇੰਸ਼ੋਰੈਂਸ ਤਾਂ ਅਸੀਂ ਕਰ ਸਕਦੇ ਹਾਂ ਵਰਕ ਪਰਮਿਟ ਵਾਲਿਆਂ ਦੀ ਵੀ, ਪਰ ਉਹ ਇਮੀਡੀਏਟਲੀ ਜਿਹੜੀ ਆ ਉਹ ਨਹੀਂ ਇਸ਼ੂ ਹੋਣੀ ਹੈਗੀ। ਪਰ ਜਿੰਨੇ ਵੀ ਸਰੋਤੇ ਸੁਣ ਰਹੇ ਆ ਤੁਸੀਂ ਪੂਰੇ USA ਦੇ ਵਿੱਚ ਕਿਤੇ ਵੀ ਰਹਿੰਦੇ ਹੈਗੇ ਆ, ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਲਿਓ ਤੇ ਤੁਹਾਨੂੰ ਜਿਹੜੀ ਅਸੀਂ ਕੋਟ ਇਮੀਡੀਏਟਲੀ ਦੇ ਦਾਂਗੇ ਤੇ ਜੇ ਐਵਰੀਥਿੰਗ ਲੁਕਸ ਓਕੇ ਤੁਹਾਡੀ 10 ਮਿੰਟ ਦੇ ਵਿੱਚ ਜਿਹੜੀ ਪਾਲਿਸੀ ਆ ਉਹ ਇਸ਼ੂ ਵੀ ਹੋ ਜਾਊਗੀ। ਤੇ ਜਿਹੜੀ ਲਾਈਫ ਇੰਸ਼ੋਰੈਂਸ ਕੰਪਨੀ ਆ ਜੀ A+ ਰੇਟਡ ਇੰਸ਼ੋਰੈਂਸ ਕੰਪਨੀ ਆ, ਕੋਈ ਇਦਾਂ ਨਹੀਂ ਹੈ ਵੀ ਕੋਈ ਨਿਕੰਮੀ ਕੰਪਨੀ ਹੈਗੀ ਆ। ਸੋ 5-7 ਕੁਐਸਚਨ ਇਹ ਤੁਹਾਡੇ ਹੁੰਦੇ ਆ ਵੀ ਕੀ ਤੁਹਾਡੀ ਏਜ ਆ, ਜੈਂਡਰ ਮੇਲ ਆ ਫੀਮੇਲ ਆ, ਨਿਕੋਟੀਨ ਤਾਂ ਨਹੀਂ ਤੁਸੀਂ ਕਦੇ ਯੂਜ਼ ਕੀਤੀ, ਸਿਗਰਟ ਤਾਂ ਨਹੀਂ ਪੀਤੀ, 99% ਤਾਂ ਆਪਣੇ ਬੰਦੇ ਘੱਟੇ ਹੀ ਕਰਦੇ ਹੈਗੇ ਆ, ਹੈਲਥ ਕਿੱਦਾਂ ਦੀ ਆ, ਕਿੱਥੇ ਤੁਸੀਂ ਰਹਿੰਦੇ ਆ। ਸੋ ਇਦਾਂ ਦੇ ਕੁਐਸਚਨ ਹੈਗੇ ਆ, ਕੋਈ ਇਹਦੇ 'ਚ ਐਕਸਟਰਾ ਫੀਸ ਨਹੀਂ ਹੈਗੀ। ਸੋ ਮੋਸਟਲੀ 25 ਸਾਲ ਤੋਂ 20 ਸਾਲ ਤੋਂ ਲੈ ਕੇ 65 ਸਾਲ ਤੱਕ ਤਾਂ ਇਮੀਡੀਏਟਲੀ ਜਿਹੜੀ ਇਸ਼ੂ ਹੋ ਜਾਂਦੀ ਆ। ਸੋ ਜੇ ਕਿਸੇ ਨੇ ਅੱਜ ਤੱਕ ਨਹੀਂ ਲਾਈਫ ਇੰਸ਼ੋਰੈਂਸ ਕਰਵਾਈ ਹੈਗੀ ਜਾਂ ਤੁਸੀਂ ਕਰਵਾਈ ਹੋ ਵੀ ਆ, ਮੰਨ ਲਓ ਵੀ 2.5 ਲੱਖ ਦੀ ਆ ਜਾਂ ਤੁਸੀਂ ਹੋਰ ਕਰਾਉਣੀ ਚਾਹੁੰਦੇ ਆ, ਜ਼ਰੂਰ ਸਾਨੂੰ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਲਿਓ ਤੇ ਆਪਾਂ ਤੁਹਾਨੂੰ ਜਿਹੜਾ ਆ ਇਹ ਇਮੀਡੀਏਟਲੀ ਦੱਸ ਦਾਂਗੇ ਵੀ ਤੁਹਾਡੀ ਕਿੰਨੇ 'ਚ ਹੋਣੀ ਆ ਪਾਲਿਸੀ। ਕਿਉਂਕਿ ਪ੍ਰੋਬਲਮ ਪਿਛਲੇ ਸਾਲ ਤੋਂ ਇਹ ਆ ਰਹੀ ਆ, ਜਿੰਨੇ ਵੀ ਲੋਕ ਲਾਈਫ ਇੰਸ਼ੋਰੈਂਸ ਕਰਵਾ ਰਹੇ ਆ ਤੁਹਾਡਾ ਮੈਡੀਕਲ ਹੁੰਦਾ ਆ। ਮੈਡੀਕਲ ਦੀ ਪ੍ਰੋਬਲਮ ਕੀ ਆ ਭਈ ਜੇ ਕਦੇ ਵੀ ਤੁਸੀਂ ਡਾਕਟਰ ਦੇ ਗਏ ਆ ਤੇ ਉਹ ਤੁਹਾਡਾ ਜਿਹੜਾ ਮੈਡੀਕਲ ਇਨਫੋਰਮੇਸ਼ਨ ਬਿਊਰੋ ਆ ਉੱਥੋਂ ਉਹ ਰੈਕਡ 'ਚ ਚੱਲ ਜਾਂਦਾ, ਜਿੱਦਾਂ ਤੁਹਾਡੀ ਕ੍ਰੈਡਿਟ ਦੀ ਇਨਫੋਰਮੇਸ਼ਨ ਜਿਹੜੀਆਂ ਵੱਖ-ਵੱਖ ਜਿਹੜੀਆਂ ਕ੍ਰੈਡਿਟ ਰਿਪੋਰਟਿੰਗ ਏਜੰਸੀਜ਼ ਆ ਉਹ ਤੋਂ ਮਿਲ ਜਾਂਦੀ ਆ। ਸੋ ਅੱਜ ਕੱਲ੍ਹ ਜਿਹੜੇ ਡਾਕਟਰਸ ਆ ਉਹ ਆਪਣੇ ਆਫਿਸ 'ਚ ਬਹੁਤ ਘੱਟ ਜਾਂਦੇ ਆ ਤੇ ਜੇ ਜਾਂਦੇ ਵੀ ਆ ਉਹਨਾਂ ਦੇ EMPLOYEE ਘੱਟ ਆ ਤੇ ਉਹ ਜਿਹੜੀ ਆ ਤੁਹਾਡੀ ਜਿਹੜੀ ਰਿਪੋਰਟ ਆ ਉਹ ਇੰਸ਼ੋਰੈਂਸ ਕੰਪਨੀ ਨੂੰ ਨਹੀਂ ਭੇਜਦੇ। ਕਈ ਵਾਰ 3-3 4-4 5-5 ਮਹੀਨੇ ਵੀ ਮੈਂ ਦੇਖਿਆ ਲੱਗ ਜਾਂਦੇ ਆ ਬੰਦੇ ਦੀ ਪਾਲਿਸੀ ਇਸ਼ੂ ਹੋਣ ਨੂੰ। ਸੋ ਇਹ ਇੱਕ ਜਿਹੜਾ ਵਧੀਆ ਪ੍ਰੋਗਰਾਮ ਆ ਤੇ ਤੁਸੀਂ ਇਮੀਡੀਏਟਲੀ ਜਿਹੜੀ ਆ ਉਹ ਲਾਈਫ ਇੰਸ਼ੋਰੈਂਸ ਲੈ ਸਕਦੇ ਆ। ਜੀ ਜੀ ਬਿਲਕੁਲ। ਸੋ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਦੇ ਆਫਿਸ ਦੇ ਵਿੱਚ, ਨੰਬਰ ਇਹਨਾਂ ਦਾ 408-272-2500 4082722500। ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਲਾਈਫ ਇੰਸ਼ੋਰੈਂਸ ਦੇ ਬਾਰੇ ਕੋਈ ਸਵਾਲ ਆ, ਤੁਸੀਂ ਕੋਟ ਲੈਣਾ ਆ, ਜਿਹੜੀ ਰਾਈਟ ਨਾਓ ਇਹਨਾਂ ਨੇ ਜਿਹੜਾ ਪ੍ਰੋਗਰਾਮ ਦੱਸਿਆ ਜਿਸ ਦੇ ਵਿੱਚ ਜੇ ਮੇਜਰ ਤੁਹਾਨੂੰ ਕੋਈ ਇਸ਼ੂਜ਼ ਨਹੀਂ ਹੋਏ ਤਾਂ ਉਹ ਵਿਦਆਊਟ ਮੈਡੀਕਲ ਵੀ ਜਿਹੜੀ ਉਹ ਲਾਈਫ ਇੰਸ਼ੋਰੈਂਸ ਦਾ ਪ੍ਰੋਗਰਾਮ ਇਹਨਾਂ ਦੇ ਕੋਲ ਜਿਹੜਾ ਉਹ ਆਇਆ ਹੈ। ਸੋ ਐਟਲੀਸਟ ਕਾਲ ਕਰਕੇ ਜਿਹੜਾ ਉਹ ਤੁਸੀਂ ਪਤਾ ਕਰ ਸਕਦੇ ਆ। ਨੰਬਰ 408-272-2500 4082722500। ਸੋ ਬੜਾ ਇੱਕ ਤਾਂ ਰੇਟਸ ਵੀ ਇਹਦੇ ਬੜੇ ਰੀਜ਼ਨੇਬਲ ਆ। ਮੈਂ ਦੇਖਿਆ ਫੋਰ ਐਗਜ਼ਾਮਪਲ ਤੁਹਾਨੂੰ ਦੇ ਸਕਦਾ ਜੇ 500,000 ਦੀ 20 ਸਾਲਾਂ ਦੀ ਟਰਮ ਇੰਸ਼ੋਰੈਂਸ ਤੁਸੀਂ ਲੈਣੇ ਹੈਗੇ ਆ, ਤੁਹਾਡੀ 30 ਸਾਲ ਉਮਰ ਆ ਤੇ ਉਹ ਸਾਰੀ $25-26 ਦੀ ਮੰਥਲੀ ਹੁੰਦੀ ਆ ਜੇ ਤੁਹਾਡੀ ਐਨ ਹੈਲਥ A1 ਹੈਗੀ ਆ, ਕੋਈ ਭਾਰ ਵਗੈਰਾ ਜ਼ਿਆਦਾ ਨਹੀਂ, ਸ਼ਰਾਬ ਨਹੀਂ ਪੀਂਦੇ, ਕੋਈ ਸਿਗਰਟ ਨਹੀਂ ਪੀਂਦੇ। ਸੋ ਜ਼ਰੂਰ ਤੁਸੀਂ ਕਾਲ ਕਰਕੇ ਰੇਟ ਚੈੱਕ ਕਰ ਲਿਓ। ਜੇ ਅਪਲਾਈ ਕਰਨਾ ਅਪਲਾਈ ਵੀ ਕਰ ਸਕਦੇ ਆ। ਸੋ ਇਦਾਂ ਨਹੀਂ ਹੈ ਵੀ ਤੁਸੀਂ ਜਦ ਮਰਜੀ ਇਹਨੂੰ ਕੈਂਸਲ ਵੀ ਕਰਾ ਸਕਦੇ ਹੈਗੇ। ਇਹ ਨਹੀਂ ਹੈ ਵੀ ਤੁਸੀਂ ਇੱਕ ਵਾਰੀ ਕਰਾ ਲਿਆ ਵੀ ਨਹੀਂ ਜੀ, ਜੇ ਹੁਣ 64 ਸਾਲਾਂ ਨੂੰ ਤੁਸੀਂ ਕਾਲ ਕਰੋ ਵੀ ਮੈਂ ਕੈਂਸਲ ਕਰਾਣੀ ਆ ਵੀ ਨਹੀਂ ਜੀ ਉਹ ਤੇ ਪਲੰਟੀ ਪੈ ਜਾਣੀ। ਸੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਜ਼ਰੂਰ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਲਿਓ। ਕੋਈ ਵੀ, ਮੈਂ ਤਾਂ ਇਹ ਕਹਿੰਦਾ ਵੀ USA ਤੁਸੀਂ ਕਿਸੇ ਤੋਂ ਵੀ ਕਰਾਓ, ਜ਼ਰੂਰੀ ਨਹੀਂ ਵੀ ਤੁਸੀਂ ਸਾਤੋਂ ਵੀ ਕਰਾਣੀ ਆ। ਹਰ ਇੱਕ ਬੰਦਾ ਜਿਹੜਾ USA 'ਚ ਰਹਿੰਦਾ ਆ ਉਹਨੂੰ ਲਾਈਫ ਇੰਸ਼ੋਰੈਂਸ ਬਹੁਤ ਜ਼ਰੂਰੀ ਆ। ਅਨਫੋਰਚੂਨੇਟ ਪਾਰਟ ਇਹ ਆ ਵੀ ਆਪਾਂ ਰਿਅਲਾਈਜ਼ ਉਦੋਂ ਕਰਦੇ ਆ ਜਦੋਂ ਅਸੀਂ ਕੁਆਲੀਫਾਈ ਨਹੀਂ। ਜਦੋਂ ਬੰਦੇ ਦੀ ਏਜ 45-50 ਸਾਲ ਤੇ ਉੱਤੇ ਹੋ ਜਾਂਦੀ ਆ ਫਿਰ ਬੰਦਾ ਸੋਚਦਾ ਵੀ ਯਾਰ ਮੇਰੀ ਤਾਂ ਲਾਈਫ ਇੰਸ਼ੋਰੈਂਸ ਚਾਹੀਦੀ ਸੀ। ਉਸ ਟਾਈਮ ਤੁਹਾਨੂੰ ਕੋਈ ਨਾ ਕੋਈ ਜਿਹੜਾ ਜਾਂ ਡਾਇਬਟਿਕ ਹੋ ਗਿਆ ਜਾਂ ਹਾਈ ਬਲੱਡ ਪ੍ਰੈਸ਼ਰ ਹੋ ਗਿਆ ਜਾਂ ਕੋਈ ਹੈਲਥ ਇਸ਼ੂ ਹੋ ਗਿਆ, ਫਿਰ ਮਿਲਦੀ ਨਹੀਂ ਜਾਂ ਮਿਲਦੀ ਆ ਤਾਂ ਮਹਿੰਗੀ ਬਹੁਤ ਹੁੰਦੀ। ਜਿੰਨੀ ਅਰਲੀ ਤੁਸੀਂ 18-20 ਸਾਲ ਕਰਾਓ ਤੇ ਉਨਾ ਰੇਟ ਤੁਹਾਡਾ ਜਿਹੜਾ ਆ ਉਹ ਬਹੁਤ ਘੱਟ ਹੁੰਦਾ ਹੈਗਾ। ਜੀ ਜੀ ਬਿਲਕੁਲ। ਸੋ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਦਿੰਦੇ ਹਾਂ ਜੀ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।